टीवी 84 उत्ते प्रोग्राम खबर दी खबर देख रहे सारे दर्शकों ਨੂੰ मैं सरजीत सिंह घमान फतेह अर्ज करता हाँ जी। वाहिगुरू जी का खालसा वाहिगुरू जी की फतेह। प्रोग्राम के आरंभ के विच ही मैं सारे ਸਰੋਤਿਆਂ तो क्षमा चाहता कि पिछले कई दिन मैं संगतां दे रूबरू नहीं हो सकिया ते नाल दी नाल ये बेनती फिर दोबारा कर देवां कि असीं इस प्रोग्राम के राहीं जो विचार आप जी नाल साझे करते हैं उन्हां दे बारे जिहड़े भी तुहाडे मन विच ख्यालात उठण सवाल आउण ਉਹ ਹੇਠਾਂ ਕਮੈਂਟਾਂ ਦੇ ਰੂਪ ਦੇ ਵਿੱਚ ਜਾਂ ਜਿਸ ਵੀ ਸੰਭਵ ਤਰੀਕੇ ਨਾਲ ਹੋ ਸਕੇ ਸਾਡੇ ਤੱਕ ਪਹੁੰਚਾਏ ਜਾਣ ਤਾਂ ਕਿ ਜਦੋਂ ਵੀ ਅਸੀਂ ਮੌਕਾ ਮਿਲੇ ਅਸੀਂ ਤੁਹਾਡੇ ਉਹ ਸ਼ੰਕੇ ਅਤੇ ਸਵਾਲ ਜਿਹੜੇ ਨੇ ਉਹ ਉਹਨਾਂ ਬਾਰੇ ਚਰਚਾ ਕਰ ਸਕੀਏ। ਸੋ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈ ਉਹਦੇ ਵੱਲ ਜੇ ਆਈਏ ਤਾਂ ਅੱਜ ਸਿੱਖ ਜਿਹੜੀ ਮਾਨਸਿਕਤਾ ਹੈ ਉਹਦੇ ਬਾਰੇ ਸਿੱਖ ਮਨੋਸਥਿਤੀ ਬਾਰੇ ਚਰਚਾ ਕਰਨ ਦਾ ਇਰਾਦਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇੰਡੀਆ ਅਤੇ ਚਾਈਨਾ ਦੀ ਜਿਹੜੀ ਕਸ਼ਮਕਸ਼ ਚੱਲ ਰਹੀ ਆ ਜਿਹੜਾ ਜੰਗੀ ਮਾਹੌਲ ਬਣਿਆ ਹੋਇਆ ਉਹਦੇ ਕਰਕੇ ਸਿੱਖ ਸਰੋਕਾਰ ਆ ਜਿਹੜੇ ਉਹ ਵੀ ਕਾਫੀ ਜ਼ਿਆਦਾ ਸੰਵੇਦਨਸ਼ੀਲ ਮਸਲਾ ਬਣਿਆ ਹੋਇਆ ਕਿਉਂਕਿ ਜਿਹੜੇ ਇੰਡੀਆ ਤੇ ਚਾਈਨਾ ਦੀ ਤਾਜ਼ਾ ਝੜਪ ਹੋਈ ਆ ਫੌਜ ਦੀ ਬਾਰਡਰ ਦੇ ਉੱਤੇ ਲਦਾਖ ਵਾਲੇ ਪਾਸੇ ਉੱਥੇ ਦੱਸਦੇ ਆ ਵੀ ਜਿਹੜੇ ਮਰਨ ਵਾਲੇ ਫੌਜੀ ਨੇ ਭਾਰਤ ਦੇ ਉਹਨਾਂ ਵਿੱਚੋਂ 4-5 ਜਾਣੇ ਸਿੱਖ ਪਰਿਵਾਰਾਂ ਦੇ ਵਿੱਚ ਜੰਮੇ ਜਾਏ ਸੀ ਤੇ ਕਿਹਾ ਇਹ ਜਾ ਰਿਹਾ ਹੈ ਕਿ ਜਿਹੜੀ ਇਹ ਝੜਪ ਹੋ ਕੇ ਹਟੀ ਆ ਇਹਦੇ ਵਿੱਚ 20 ਤੋਂ ਵੱਧ ਭਾਰਤੀ ਫੌਜੀ ਜਿਹੜੇ ਨੇ ਉਹਨਾਂ ਦੀ ਜਾਨ ਗਈ ਆ ਤੇ ਬਹੁਤ ਸਾਰੇ ਭਾਰਤੀ ਫੌਜੀ ਜਿਹੜੇ ਨੇ ਉਹ ਲਾਪਤਾ ਨੇ ਤੇ ਹੁਣ ਖਬਰ ਇਹ ਵੀ ਆਈ ਆ ਕਿ ਜਿਹੜੇ ਲਾਪਤਾ ਫੌਜੀ ਸੀ ਉਹਨਾਂ ਚੋਂ 10-15 ਨੂੰ ਚਾਈਨਾ ਦੀ ਫੌਜ ਨੇ ਭਾਰਤੀਆਂ ਦੇ ਹਵਾਲੇ ਕਰ ਦਿੱਤਾ ਹੈ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਇਸ ਝੜਪ ਦੌਰਾਨ ਚਾਈਨਾ ਦੇ ਵੀ ਬਹੁਤ ਸਾਰੇ ਫੌਜੀ ਜਿਹੜੇ ਨੇ ਉਹਨਾਂ ਦੀ ਜਾਨ ਗਈ ਆ ਭਾਵੇਂ ਪੁਖਤਾ ਤੌਰ ਦੇ ਉੱਤੇ ਇਸ ਗੱਲ ਦੀ ਕੋਈ ਅਜੇ ਤੱਕ ਖਬਰ ਤਾਂ ਨਹੀਂ ਮਿਲੀ। ਹਾਲਾਤ ਕੁਝ ਇਹੋ ਜਿਹੇ ਨੇ ਕਿ ਕਿਸੇ ਵੀ ਖਬਰ ਉੱਤੇ ਅੰਨ੍ਹੇਵਾਹ ਯਕੀਨ ਕਰਨਾ ਮੁਸ਼ਕਲ ਹੈ ਪਰ ਭਾਰਤੀ ਪੱਖ ਤੋਂ ਇਹ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਜੇਕਰ ਭਾਰਤੀ ਫੌਜੀ ਮਰੇ ਨੇ ਤਾਂ ਚਾਈਨਾ ਦੇ ਵੀ ਕੁਝ ਫੌਜੀ ਜਿਹੜੇ ਆ ਉਹ ਮਰੇ ਆ। ਸਾਡਾ ਜਿਹੜਾ ਅੱਜ ਦਾ ਮਸਲਾ ਹੈ ਉਹ ਫੌਜ ਦੇ ਜਾਂ ਭਾਰਤ ਤੇ ਚਾਈਨਾ ਦੇ ਜਿਹੜੇ ਜੰਗੀ ਮਾਹੌਲ ਨੇ ਜਾਂ ਇਸ ਤਰ੍ਹਾਂ ਦੀਆਂ ਗੱਲ ਉਹਦੇ ਉੱਤੇ ਚਰਚਾ ਕਰਾਉਣ ਦਾ ਬਿਲਕੁਲ ਨਹੀਂ। ਇਹ ਜੰਗਾਂ ਇਹ ਲੜਾਈਆਂ ਭਾਰਤ ਦੀਆਂ ਅੱਡ-ਅੱਡ ਮੁਲਕਾਂ ਨਾਲ ਚੱਲਦੀਆਂ ਰਹੀਆਂ ਨੇ। ਇੱਦਾਂ ਦੇ ਟਕਰਾਅ ਜਿਹੜੇ ਨੇ ਹਰ ਸਾਲ 6 ਮਹੀਨੇ ਬਾਅਦ ਕਿਸੇ ਨਾ ਕਿਸੇ ਮੁਲਕ ਦੇ ਨਾਲ ਇਸ ਤਰ੍ਹਾਂ ਦੇ ਹੁੰਦੇ ਹੀ ਰਹਿੰਦੇ ਹਨ ਤੇ ਇਹ ਵੀ ਗੱਲ ਪੱਕੀ ਆ ਵੀ ਜਦੋਂ ਤਾਂ ਗੱਲ ਪਾਕਿਸਤਾਨ ਵਰਗੇ ਮੁਲਕ ਦੀ ਹੋਵੇ ਉਦੋਂ ਭਾਰਤ ਦਾ ਰਵੱਈਆ ਕੁਝ ਹੋਰ ਹੁੰਦਾ ਹੈ ਤੇ ਜਦੋਂ ਚੀਨ ਵਰਗੇ ਮੁਲਕ ਦੀ ਗੱਲ ਹੋਵੇ ਉਦੋਂ ਭਾਰਤ ਦਾ ਰਵੱਈਆ ਕੁਝ ਹੋਰ ਹੁੰਦਾ ਤੇ ਭਾਰਤ ਨੇ ਆਪਦੇ ਆਲੇ ਦੁਆਲੇ ਦੇ ਜਿੰਨੇ ਗੁਆਂਢੀ ਮੁਲਕ ਨੇ ਉਹਨਾਂ ਵਿੱਚੋਂ ਕਿਸੇ ਬਿਰਲੇ ਨਾਲ ਹੀ ਬਣਾ ਕੇ ਰੱਖੀ ਹੋਈ ਆ। ਹਰੇਕ ਮੁਲਕ ਜਿਹੜਾ ਹੈ ਉਹ ਭਾਰਤ ਨਾਲ ਨਾਰਾਜ਼ ਆ, ਭਾਰਤ ਤੋਂ ਦੁਖੀ ਆ ਤੇ ਭਾਰਤ ਦੇ ਖਿਲਾਫ ਆ। ਹਰੇਕ ਮੁਲਕ ਦੇ ਵਿੱਚ ਭਾਰਤੀ ਲੋਕਾਂ ਦੇ ਖਿਲਾਫ ਜਾਂ ਭਾਰਤੀ ਤੰਤਰ ਦੇ ਖਿਲਾਫ ਭਾਰਤੀ ਹਕੂਮਤੀ ਮਸ਼ੀਨਰੀ ਦੇ ਖਿਲਾਫ ਜਿੰਨਾ ਕੁ ਬੈਰ ਵਿਰੋਧ ਹੈ ਉਹਨਾਂ ਕੁ ਹੀ ਬੈਰ ਵਿਰੋਧ ਭਾਰਤ ਦੇ ਅੰਦਰ ਵੀ ਹੈ। ਬਹੁਤ ਵੱਡੇ ਪੱਧਰ ਦੇ ਉੱਤੇ ਭਾਰਤ ਨੇ ਖਾਕੀ ਵਰਦੀ ਦੇ ਜਿਹੜੇ ਰਾਹੀਂ ਜ਼ੁਲਮ ਕੀਤੇ ਆ ਲੋਕਾਂ ਉੱਤੇ ਭਾਰਤੀਆਂ ਉੱਤੇ ਉਹਦੀ ਕਰਕੇ ਭਾਰਤ ਦੇ ਅੱਡ-ਅੱਡ ਖਿੱਤਿਆਂ ਦੇ ਵਿੱਚ ਬਗਾਵਤੀ ਲਹਿਰਾਂ ਜਿਹੜੀਆਂ ਨੇ ਉਹ ਮੌਕੇ ਉੱਤੇ ਚੱਲਦੀਆਂ ਰਹਿੰਦੀਆਂ ਨੇ। ਕਦੇ ਬਹੁਤ ਸਿਖਰ ਤੇ ਚਲੇ ਜਾਂਦੀਆਂ ਨੇ ਲਹਿਰਾਂ, ਕਦੇ ਹੇਠਾਂ ਚਲੇ ਜਾਂਦੀਆਂ ਨੇ। ਇਵੇਂ ਦਾ ਕੁਝ ਪੰਜਾਬ ਦੇ ਵਿੱਚ ਸਾਡੀ ਧਰਤੀ ਸਿੱਖ ਹੋਮਲੈਂਡ ਤੇ ਵੀ ਵਾਪਰਦਾ ਹੈ। ਕਦੇ ਨਕਸਲਾਈਟ ਮੂਵਮੈਂਟ ਆਈ, ਕਦੇ ਪੰਜਾਬੀ ਸੂਬਾ ਮੋਰਚਾ ਆਇਆ,
ਤੇ ਕਦੇ ਸਾਡਾ ਧਰਮਯੁੱਧ ਮੋਰਚਾ ਤੇ ਕਦੇ ਖਾੜਕੂ ਲਹਿਰ, ਕਦੇ ਕੁਝ ਹੋਰ। ਇਹ ਸਾਰੇ ਜਿਹੜੇ ਉਤਰਾਅ ਚੜਾਅ ਨੇ ਅਸਲ ਵਿੱਚ ਉਹ ਇਸ ਖਿੱਤੇ ਦੇ ਵਿੱਚ ਭਾਰਤੀ ਹਕੂਮਤੀ ਤੰਤਰ ਦੇ ਜ਼ੁਲਮਾਂ, ਵਧੀਕੀਆਂ, ਬੇਇਨਸਾਫੀਆਂ ਦੇ ਖਿਲਾਫ ਇੱਥੋਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਵਿਰੋਧ ਆ ਉਹਨੂੰ ਜ਼ਾਹਿਰ ਕਰਦੇ ਨੇ ਇਹ ਜਿਹੜੇ ਉਤਰਾਅ ਚੜਾਅ ਨੇ। ਸੋ ਜਦੋਂ ਵੀ ਭਾਰਤ ਦੇ ਅੱਡ-ਅੱਡ ਖਿੱਤਿਆਂ ਦੇ ਵਿੱਚ ਲੋਕ ਜਿਹੜੇ ਨੇ ਆਪਦੇ ਹੱਕਾਂ ਲਈ, ਇਨਸਾਫ ਲਈ ਮੈਦਾਨ ਵਿੱਚ ਆਉਂਦੇ ਨੇ ਤਾਂ ਹਰ ਵਾਰ ਜਿਹੜੀ ਖਾਕੀ ਵਰਦੀ ਆ ਉਹਨੂੰ ਖੁੱਲ੍ਹ ਦੇ ਦਿੱਤੀ ਜਾਂਦੀ ਆ। ਕਸ਼ਮੀਰ ਦੇ ਵਿੱਚ ਫੌਜ ਨੇ ਜੋ ਜ਼ੁਲਮ ਕੀਤੇ ਆ ਉਹਦੀ ਦਾਸਤਾਨ ਜਿਹੜੀ ਆ ਉਹ ਹਰੇਕ ਜਾਗਦੀ ਜ਼ਮੀਰ ਵਾਲੇ ਨੂੰ ਸ਼ਰਮਸ਼ਾਰ ਕਰਦੀ ਆ ਕਿ ਅਸੀਂ ਕਿਹੋ ਜਿਹੇ ਮੁਲਕ ਵਿੱਚ ਰਹਿ ਰਹੇ। ਇਹੋ ਜਿਹੀ ਆਰਮੀ, ਜੋ ਜ਼ਾਲਮ, ਜੋ ਬੁੱਚੜਪੁਣਾ, ਜੋ ਜ਼ੁਲਮ ਉੱਥੇ ਕੀਤੇ ਗਏ ਨੇ, ਉਹਨਾਂ ਦੀ ਜਿਹੜੀ ਜਦੋਂ ਸਾਡੇ ਸਾਹਮਣੇ ਕਹਾਣੀ ਆਉਂਦੀ ਆ ਤਾਂ ਸਾਡੇ ਹੋਰਨਾਂ ਖਿੱਤਿਆਂ ਦੇ ਵਿੱਚ ਜੋ ਕੁਛ ਇਸ ਫੌਜ ਨੇ ਕੀਤਾ ਉਹ ਵੀ ਸਾਡੇ ਸਾਹਮਣੇ ਆ ਜਾਂਦਾ। ਤੁਹਾਨੂੰ ਚੇਤੇ ਆ ਕਿ ਸ਼੍ਰੀਲੰਕਾ ਦੇ ਵਿੱਚ ਵੀ ਭਾਰਤੀ ਫੌਜ ਨੇ ਬੜਾ ਉੱਥੇ ਗਦਰ ਮਚਾਇਆ ਸੀ ਤੇ ਜਿਹਦੀ ਕਰਕੇ ਉੱਥੋਂ ਦੇ ਜਿਹੜੇ ਲੋਕ ਨੇ ਉਹ ਸਾਡੇ ਪੱਗ ਦਾੜੇ ਵਾਲੇ ਪਛਾਣ ਕਰਕੇ, ਕਿਉਂਕਿ ਇਹਨਾਂ ਨੇ ਉੱਥੇ ਸਿੱਖ ਫੌਜੀਆਂ ਤੋਂ ਭਾਵੇਂ ਨਹੀਂ ਕਿ ਉਹ ਸਿੱਖ ਫੌਜ ਸੀ। ਸਿੱਖ ਫੌਜ ਤਾਂ ਉਹ ਹੁੰਦੀ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਅਗਵਾਈ ਲੈ ਕੇ ਗੁਰੂ ਸਾਹਿਬਾਨ ਦੇ ਦੱਸੇ ਹੋਏ ਮਾਰਗ ਤੇ ਚੱਲਦੀ ਹੈ। ਜਿਹੜੀ ਫੌਜ ਭਾਰਤੀ ਹਕੂਮਤੀ ਤੰਤਰ ਦੇ ਹੁਕਮਾਂ ਤਹਿਤ ਚੱਲਦੀ ਆ, ਬੇਸ਼ੱਕ ਉਹ ਸਿੱਖਾਂ ਦੇ ਘਰੇ ਜੰਮੇ ਹੋਏ ਬੰਦੇ ਹੋਣ, ਬੇਸ਼ੱਕ ਉਹ ਪੱਗ ਦਾੜੇ ਵੀ ਰੱਖਦੇ ਹੋਣ, ਉਹ ਸਿੱਖ ਫੌਜ ਨਹੀਂ ਹੁੰਦੀ। ਸਿੱਖ ਫੌਜ ਤਾਂ ਉਹ ਹੁੰਦੀ ਹੈ ਜਿਹੜੀ ਸਿੱਖੀ ਨੂੰ ਪ੍ਰਣਾਈ ਹੋਈ ਹੁੰਦੀ ਹੈ। ਸੋ ਭਾਰਤੀ ਫੌਜ ਦੇ ਪੱਗਾਂ ਦਾੜਿਆਂ ਵਾਲੇ ਸਿਪਾਹੀਆਂ ਨੇ ਅੱਡ-ਅੱਡ ਖਿੱਤਿਆਂ ਦੇ ਵਿੱਚ ਜਾ ਕੇ ਜੋ ਜ਼ੁਲਮ ਕੀਤੇ ਆ ਉਹਦੀ ਕਰਕੇ ਸਾਡੇ ਧਰਮ ਦੀ ਹਾਨੀ ਹੋਈ ਹੈ। ਆ ਜਿਹੜਾ ਨਾਗਾਲੈਂਡ, ਮਨੀਪੁਰ ਵਾਲੇ ਪਾਸੇ ਦੇ ਹਾਲਾਤ ਨੇ, ਉੱਥੇ ਜਦੋਂ ਫੌਜ ਲਾਈ ਆ ਉਸ ਫੌਜ ਦੇ ਰਾਹੀਂ ਜੋ ਜ਼ੁਲਮ ਕਰਵਾਏ ਗਏ ਨੇ, ਇੱਕ ਸਮਾਗਮ ਦੇ ਵਿੱਚ ਸਾਨੂੰ ਨਾਗਾਲੈਂਡ, ਮਨੀਪੁਰ ਵਾਲੀ ਸਾਈਡ ਦੇ ਬੰਦਿਆਂ ਨੇ ਜੋ ਕੁਝ ਉਦੋਂ ਦੱਸਿਆ, ਚੰਡੀਗੜ੍ਹ ਦੇ ਵਿੱਚ ਸਮਾਗਮ ਸੀ ਮਨੁੱਖੀ ਅਧਿਕਾਰਾਂ ਦੇ ਬਾਰੇ, ਤੇ ਜਦੋਂ ਉੱਥੇ ਬੋਲਣ ਵਾਲੇ ਬੁਲਾਰਿਆਂ ਨੇ ਇਹ ਦੱਸਿਆ ਕਿ ਪੰਜਾਬ ਦੇ ਵਿੱਚ ਸਾਡੇ ਨਾਲ ਐਦਾਂ ਜ਼ੁਲਮ ਹੁੰਦੇ ਰਹੇ ਨੇ, ਐਦਾਂ ਸਾਨੂੰ ਮਾਰਿਆ ਕੁੱਟਿਆ ਗਿਆ, ਇੱਦਾਂ ਇੱਥੇ ਜਨਰਲ ਸਿਨਹਾ, ਬ੍ਰਿਗੇਡੀਅਰ ਸਿਨਹਾ ਨੇ ਕਿਹਾ ਸੀਗਾ ਕਿ ਸਿੱਖਾਂ ਦੀਆਂ ਨਸਲਾਂ ਬਦਲ ਦਿਆਂਗੇ, ਇੱਥੇ ਜਨਰਲ ਬਰਾੜ ਨੇ ਆਹ ਕੀਤਾ, ਜਾਂ ਇਸ ਤਰ੍ਹਾਂ ਦੀਆਂ ਜਦੋਂ ਗੱਲਾਂ ਬਾਤਾਂ ਫੌਜ ਦੀਆਂ ਕਿ ਇੱਥੇ ਵਧੀਕੀਆਂ ਦੀਆਂ ਸੁਣਾਈਆਂ ਗਈਆਂ ਸਟੇਜ ਤੋਂ, ਤਾਂ ਜਿਹੜੇ ਉਹ ਨਾਗਾਲੈਂਡ ਤੇ ਮਨੀਪੁਰ ਵਾਲੀ ਸਾਈਡ ਦੇ ਲੋਕ ਆਏ ਹੋਏ ਸੀ ਉਹ ਬੜੇ ਹੈਰਾਨ ਪਰੇਸ਼ਾਨ ਸੀ। ਉਹ ਕਹਿੰਦੇ ਅਸੀਂ ਤਾਂ ਇਹ ਸੋਚ ਹੀ ਨਹੀਂ ਸਕਦੇ ਕਿ ਜਿਹੜੇ ਆ ਪੱਗਾਂ ਦਾੜੇ ਵਾਲੇ ਆ ਵੀ ਇਹਨਾਂ ਉੱਤੇ ਵੀ ਕੋਈ ਜ਼ੁਲਮ ਕਰ ਸਕਦਾ, ਕਿਉਂਕਿ ਸਾਡੇ ਖਿੱਤੇ ਦੇ ਵਿੱਚ, ਸਾਡੇ ਇਲਾਕੇ ਦੇ ਵਿੱਚ ਸਾਡੇ ਲੋਕਾਂ ਉੱਤੇ ਸਭ ਤੋਂ ਵੱਧ ਜਿਹੜੀ ਬੁੱਚੜਪੁਣਾ ਜਾਂ ਸਭ ਤੋਂ ਵੱਧ ਜ਼ੁਲਮ ਆ ਉਹ ਇਹ ਪੱਗਾਂ ਦਾੜੇ ਵਾਲੀ ਕਰਦੇ ਆ। ਤੇ ਸਾਡੀ ਨਜ਼ਰ ਵਿੱਚ ਤਾਂ ਇਹ ਪੱਗਾਂ ਦਾੜੇ ਵਾਲੇ ਬਹੁਤ ਵੱਡੇ ਖੂੰਖਾਰ ਲੋਕ ਨੇ, ਤੇ ਤੁਸੀਂ ਕਹਿੰਦੇ ਹੋ ਕਿ ਇੱਥੇ ਪੰਜਾਬ ਦੇ ਵਿੱਚ ਤੁਸੀਂ ਪੱਗਾਂ ਦਾੜੇ ਵਾਲੇ ਜਿਹੜੇ ਆ ਤੁਸੀਂ ਬਹੁਤ ਜ਼ੁਲਮ ਝੱਲੇ ਆ। ਤੋ ਇਹ ਗੱਲਾਂ ਜਦੋਂ ਅਸੀਂ ਉੱਥੋਂ ਸੁਣੀਆਂ ਤੇ ਸਾਨੂੰ ਬੜੀ ਸ਼ਰਮ ਆਈ, ਕਿਉਂਕਿ ਜਿਹੜੇ ਪੱਗਾਂ ਦਾੜੇ ਵਾਲੇ ਸਿੱਖ ਫੌਜੀ ਆ ਜਦੋਂ ਇਹ ਸਿੱਖੀ ਸਰੂਪ ਦੇ ਵਿੱਚ ਅੱਡ-ਅੱਡ ਖਿੱਤਿਆਂ 'ਚ ਜਾ ਕੇ ਉੱਥੇ ਦੇ ਲੋਕਾਂ ਦੇ ਉੱਤੇ ਵਧੀਕੀਆਂ ਕਰਦੇ ਆ, ਜ਼ੁਲਮ ਕਰਦੇ ਆ, ਤਾਂ ਬਹੁਤ ਜ਼ਿਆਦਾ ਸਾਡੇ ਧਰਮ ਦੀ ਹਾਨੀ ਹੁੰਦੀ ਆ, ਕਿਉਂਕਿ ਅਸਲ ਵਿੱਚ ਸਾਡੇ ਧਰਮ ਦੇ ਨੁਮਾਇੰਦੇ ਨਹੀਂ ਹੈਗੇ। ਪਿੱਛੇ ਜੇ ਵੀ ਇਹ ਗੱਲ ਮੈਂ ਬੜੇ ਜ਼ੋਰ ਸ਼ੋਰ ਨਾਲ ਉਭਾਰੀ ਆ ਕਿ ਜਿਹੜਾ ਇਜ਼ਹਾਰ ਆਲਮ ਆ ਉਹ ਮੁਸਲਮਾਨਾਂ ਦਾ ਨੁਮਾਇੰਦਾ ਨਹੀਂ ਹੈਗਾ, ਉਹ ਭਾਰਤੀ ਹਕੂਮਤੀ ਤੰਤਰ ਦਾ ਨੁਮਾਇੰਦਾ। ਬੇਸ਼ੱਕ ਉਹ ਇਜ਼ਹਾਰ ਆਲਮ ਆ ਤੇ ਮੁਸਲਮਾਨ ਆ, ਪਰ ਉਹ ਜਦੋਂ ਜ਼ੁਲਮ ਕਰਦਾ ਤਾਂ ਉਹ ਮੁਸਲਮਾਨ ਕੌਮ ਵੱਲੋਂ ਜ਼ੁਲਮ ਨਹੀਂ ਕਰ ਰਿਹਾ, ਉਹ ਇਸਲਾਮ ਦੇ ਨੁਮਾਇੰਦੇ ਦੇ ਰੂਪ 'ਚ ਜ਼ੁਲਮ ਨਹੀਂ ਕਰਦਾ ਰਿਹਾ, ਉਹ ਜ਼ੁਲਮ ਸਾਡੇ ਉੱਤੇ ਭਾਰਤੀ ਹਕੂਮਤ ਦੇ ਵੱਲੋਂ ਕਰਦਾ ਰਿਹਾ। ਇਵੇਂ ਹੀ ਜਿਹੜਾ JF ਰਿਬੇਰੋ, ਉਹ ਬੇਸ਼ੱਕ ਈਸਾਈ ਹੋਵੇ, ਪਰ ਜਦੋਂ ਉਹਨੇ ਸਾਡੇ ਉੱਤੇ ਜ਼ੁਲਮ ਕੀਤੇ ਆ ਤਾਂ ਉਹਨੇ ਈਸਾਈ ਮਤ ਦੇ ਵੱਲੋਂ ਸਾਡੇ ਉੱਤੇ ਵਧੀਕੀਆਂ ਨਹੀਂ ਕੀਤੀਆਂ, ਉਹਨੇ ਭਾਰਤੀ ਹਕੂਮਤੀ ਤੰਤਰ ਦਾ ਪੁਰਜਾ ਹੋਣ ਦੇ ਨਾਤੇ ਜ਼ੁਲਮ ਕੀਤੇ। ਇਵੇਂ ਹੀ ਜਦੋਂ KPS ਗਿੱਲ ਸਿੱਖਾਂ ਉੱਤੇ ਜ਼ੁਲਮ ਕਰਦਾ ਹੈ ਤਾਂ ਉਹ ਜ਼ੁਲਮ ਜਦੋਂ ਕਰ ਰਿਹਾ ਹੁੰਦਾ ਉਦੋਂ ਉਹ ਸਿੱਖ ਹੋਣ ਦੇ ਨਾਤੇ ਨਹੀਂ, ਉਹ ਇੱਕ ਭਾਰਤੀ ਹਕੂਮਤ ਦਾ ਪੁਰਜਾ ਹੋਣ ਦੇ ਨਾਤੇ ਸਾਡੇ ਉੱਤੇ ਜ਼ੁਲਮ ਕਰਦਾ।
ਸੋ ਇਹ ਸਾਨੂੰ ਗੱਲ ਦੀ ਸਮਝ ਹੋਣੀ ਚਾਹੀਦੀ ਹੈ। ਜਦੋਂ ਕਸ਼ਮੀਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਵਾਰੀ ਉੱਥੇ ਘਾਣ ਹੋਇਆ ਤਾਂ ਅਸੀਂ ਪੰਜਾਬ ਦੇ ਵਿੱਚੋਂ ਇੱਕ ਵਫਦ ਉੱਥੇ ਕਸ਼ਮੀਰ ਦੇ ਵਿੱਚ ਜਦੋਂ ਗਿਆ ਤਾਂ ਕਸ਼ਮੀਰੀ ਲੋਕਾਂ ਨੂੰ ਇਹ ਆਖਿਆ ਗਿਆ ਕਿ ਤੁਸੀਂ ਇੱਥੇ ਜਿਹੜੇ ਕਸ਼ਮੀਰ ਦੇ ਵਿੱਚ ਸਾਡੇ ਸਿੱਖ ਭਰਾ ਵਸਦੇ ਆ, ਚਿੱਠੀ ਸਿੰਘਪੁਰਾ ਵਰਗੇ ਕਾਂਡ ਜਾਂ ਇਹ ਸਾਰੀ ਗੱਲਬਾਤ ਤੁਸੀਂ ਇਹਨਾਂ ਨਾਲ ਇਸ ਤਰੀਕੇ ਨਾਲ ਕਿਉਂ ਵਿਰੋਧ ਰੱਖਦੇ ਹੋ, ਕਿਉਂਕਿ ਜਿਹੜੇ ਸਿੱਖ ਵਾਂ ਅਸੀਂ ਤਾਂ ਆਪ ਉਸੇ ਹਕੂਮਤ ਦੇ ਸਤਾਏ ਹੋਏ ਹਾਂ। ਤਾਂ ਉੱਥੋਂ ਦੇ ਜਿਹੜੇ ਮੁਸਲਮਾਨ ਲੀਡਰ ਸੀਗੇ ਉਹਨਾਂ ਦਾ ਕਹਿਣਾ ਸੀਗਾ ਕਿ ਦੇਖੋ ਇਸ ਵੇਲੇ ਮੁਲਕ ਦਾ ਪ੍ਰਧਾਨ ਮੰਤਰੀ ਕੌਣ ਹੈ? ਪੱਗ ਵਾਲਾ ਡਾਕਟਰ ਮਨਮੋਹਨ ਸਿੰਘ, ਜਿਹੜਾ ਸਰਦਾਰ ਮਨਮੋਹਨ ਸਿੰਘ ਕਰਕੇ ਇੱਥੋਂ ਦੇ ਲੋਕਾਂ ਦੇ ਵਿੱਚ ਇਉਂ ਆ ਕਿ ਜਿਵੇਂ ਕੋਈ ਸਿੱਖ ਹਾਕਮ ਹੋਵੇ। ਦੂਸਰਾ ਕਹਿੰਦੇ ਫੌਜਾਂ ਦਾ ਮੁਖੀ ਜਨਰਲ ਜੇ ਸਿੰਘ ਵਾ, ਉਹਦੀ ਪੱਗ ਦਾੜਾ ਤੇ ਉਹਦੀ ਸਰਦਾਰੀ ਉਹ ਸਾਡੇ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਨੂੰ ਪੈਦਾ ਕਰਦੀ ਆ ਕਿ ਸਾਡੇ ਉੱਤੇ ਜ਼ੁਲਮ ਜਿਹੜਾ ਉਹ ਸਿੱਖ ਕਰਦਾ। ਤੀਸਰਾ ਜਿਹੜਾ ਹੈ ਬਈ ਇਸ ਕਸ਼ਮੀਰ ਦੇ ਵਿੱਚ ਜਿਹੜੀਆਂ ਅੱਡ ਅੱਡ ਹੋਰ ਫੋਰਸਾਂ ਨੇ, ਹੋਰ ਫੌਜ ਦੇ ਅੱਡ ਅੱਡ ਰੈਜੀਮੈਂਟਾਂ ਵਾਲੇ ਲੋਕ ਨੇ, ਉਹਨਾਂ ਦਾ ਬੜਾ ਪਤਾ ਨਹੀਂ ਲੱਗਦਾ। ਉਹ ਰੋਡੇ ਭੋਡੇ ਘੋਨੇ ਮੋਨੇ ਜੇ ਇੱਕੋ ਜਿਹੇ ਲੱਗਦੇ ਆ ਸਾਰੇ। ਪਰ ਜਿਹੜਾ ਸਿੱਖ ਫੌਜੀ ਆ, ਜਿਹੜਾ ਪੱਗ ਦਾੜੇ ਵਾਲਾ ਪੰਜਾਬੀ ਫੌਜੀ ਆ, ਉਹਦੀ ਪਛਾਣ ਦੂਰੋਂ ਹੀ ਆ ਜਾਂਦੀ ਹੈ। ਸੋ ਜਿਹੜੇ ਜਦੋਂ ਇਹ ਪੱਗਾਂ ਦਾੜਿਆਂ ਵਾਲੇ ਸਿੱਖਾਂ ਦੇ ਘਰਾਂ 'ਚ ਜੰਮੇ ਫੌਜੀ ਜਿਹੜੇ ਨੇ, ਜਦੋਂ ਕਸ਼ਮੀਰ ਦੇ ਵਿੱਚ ਗਸ਼ਤ ਕਰਨ ਜਾਂਦੇ ਆ, ਘਰਾਂ ਨੂੰ ਘੇਰਾ ਪਾ ਕੇ ਪਿੰਡਾਂ ਨੂੰ ਤਲਾਸ਼ੀਆਂ ਲੈਂਦੇ ਆ, ਤਾਂ ਉਸ ਮੌਕੇ ਜਿਹੜੇ ਸਿੱਖ ਨੇ ਕਸ਼ਮੀਰ ਦੇ ਉਹਨਾਂ ਪ੍ਰਤੀ ਉਹਨਾਂ ਦਾ ਰਵੱਈਆ ਹੋਰ ਹੁੰਦਾ ਵੀ ਚਲੋ ਸਾਡੇ ਇਹ ਵੀ ਪੱਗਾਂ ਦਾੜੇ ਵਾਲੇ ਆ, ਸਾਡੇ ਵਰਗੇ ਹੀ ਨੇ। ਤੇ ਪਰ ਜਿਹੜੇ ਉਸੇ ਹੀ ਪਿੰਡ ਦੇ ਜਾਂ ਕੋਲੇ ਖੜੇ ਹੋਰ ਮੁਸਲਮਾਨ ਹੁੰਦੇ ਨੇ, ਉਹਨਾਂ ਪ੍ਰਤੀ ਸਿੱਖ ਫੌਜੀਆਂ ਦਾ ਰਵੱਈਆ ਹੋਰ ਹੁੰਦਾ। ਸੋ ਇਸ ਮਾਹੌਲ ਦੇ ਵਿੱਚ ਫਿਰ ਜਦੋਂ ਫੌਜੀ ਚਲੇ ਜਾਂਦੇ ਆ, ਫੌਜ ਚਲੇ ਜਾਂਦੀ ਆ, ਤਾਂ ਉਹ ਜਿਹੜਾ ਕਸ਼ਮੀਰ ਦਾ ਮੁਸਲਮਾਨ ਆ, ਉਹਦੇ ਮਨ ਵਿੱਚ ਇਹ ਵਿਚਾਰ ਉੱਠਦਾ ਕਿ ਮੇਰੇ ਤਾਂ ਛਿੱਤਰ ਫੇਰ ਕੇ ਗਏ ਨੇ ਇਹ ਫੌਜੀ, ਇਹ ਉਹਨਾਂ ਨੂੰ ਚਾਹ ਪਾਣੀ ਪੁੱਛਦਾ ਫਿਰਦਾ ਸੀਗਾ। ਸੋ ਇਸ ਤਰੀਕੇ ਦੇ ਨਾਲ ਉੱਪਰ ਤੋਂ ਹੇਠਾਂ ਤੱਕ ਬਹੁਤ ਸਾਰੇ ਕਾਰਨਾਂ ਕਰਕੇ ਮਾਹੌਲ ਇਹੋ ਜਿਹਾ ਬਣ ਜਾਂਦਾ ਜਿਹਦੇ ਵਿੱਚੋਂ ਬੰਦੇ ਨੂੰ, ਕਸ਼ਮੀਰੀ ਨੂੰ, ਆਮ ਸਧਾਰਨ ਜਿਹੜਾ ਬੰਦਾ, ਉਹਨੂੰ ਲੱਗਦਾ ਵੀ ਇਹ ਜਿਹੜੇ ਸਿੱਖ ਨੇ ਇਹ ਸਾਡੇ ਤੇ ਜ਼ੁਲਮ ਕਰਦੇ ਆ, ਕਿਉਂਕਿ ਉੱਪਰ ਮਨਮੋਹਨ ਸਿੰਘ ਆ, ਫਿਰ ਜਨਰਲ ਜੇ ਸਿੰਘ ਆ, ਤੇ ਹੇਠਾਂ ਇਸ ਜਿਸ ਇਲਾਕੇ ਦੇ ਵਿੱਚ ਜ਼ਿਆਦਾ ਸਖਤੀ ਕਰਨੀ ਪੈਂਦੀ ਆ ਹਕੂਮਤ ਨੂੰ, ਜਿੱਥੇ ਮਿਲੀਟੈਂਸੀ ਦਾ ਜ਼ੋਰ ਹੁੰਦਾ, ਉੱਥੇ ਫਿਰ ਸਿੱਖ ਫੌਜੀਆਂ ਨੂੰ ਲਾਇਆ ਹੁੰਦਾ। ਤੋ ਜਦੋਂ ਸਿੱਖ ਫੌਜੀ ਤਲਾਸ਼ੀਆਂ ਲੈਂਦੇ ਆ, ਜਦੋਂ ਘਰਾਂ 'ਚ ਵੜਦੇ ਆ, ਜਦੋਂ ਉਹ ਸਾਰਾ ਕਰਦੇ ਆ, ਆਪਰੇਸ਼ਨ ਕਰਦੇ ਆ, ਤਾਂ ਉਹਦੀ ਕਰਕੇ ਵੀ ਸਿੱਧਾ ਜਿਹੜਾ ਪੱਗ ਦਾੜੇ ਵਾਲਿਆਂ ਦੇ ਪ੍ਰਤੀ ਇੱਕ ਨਫ਼ਰਤ ਪੈਦਾ ਹੋਣੀ ਸੁਭਾਵਿਕ ਆ। ਅਸੀਂ ਉਹਨਾਂ ਨਾਲ ਜਦੋਂ ਗੱਲਾਂ ਕੀਤੀਆਂ, ਅਸੀਂ ਆਖਿਆ ਇਹ ਸਿੱਖ ਹੋਣ ਕਰਕੇ ਥੋੜ੍ਹੀ ਆ ਵੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਇਹ ਕੋਈ ਸਿੱਖਾਂ ਦਾ ਰਾਜ ਥੋੜ੍ਹੀ ਹੋ ਗਿਆ, ਜਾਂ ਜਨਰਲ ਜੇ ਸਿੰਘ ਆ, ਜਾਂ ਹੇਠਾਂ ਜਿਹੜੇ ਫੌਜ ਦੇ ਅਧਿਕਾਰੀ ਕਰਮਚਾਰੀ ਜਾਂ ਹੇਠਲੇ ਸਿਪਾਹੀ ਨੇ, ਇਹ ਸਿੱਖ ਥੋੜ੍ਹੀ ਆ, ਇਹ ਸਿੱਖਾਂ ਵੱਲੋਂ ਥੋੜ੍ਹੀ ਲੜ ਰਹੇ, ਤਾਂ ਇੰਡੀਅਨ ਆਰਮੀ ਆ, ਇਸ ਦਾ ਇੰਡੀਆ ਵੱਲੋਂ ਲੜਦੇ ਆ। ਉਹ ਕਹਿੰਦੇ ਅਸੀਂ ਤਾਂ ਜਿਹੜੇ ਉੱਪਰ ਬੈਠੇ ਲੋਕ ਆ ਤੁਹਾਡੀ ਗੱਲ ਨਾਲ ਸਹਿਮਤ ਆ, ਪਰ ਹੇਠਲੇ ਲੈਵਲ ਦੇ ਉੱਤੇ ਆਮ ਜਿਹੜਾ ਕਸ਼ਮੀਰੀ ਹੁੰਦਾ ਉਹਨੂੰ ਇਹ ਗੱਲ ਸਮਝਾਉਣੀ ਬੜੀ ਔਖੀ ਲੱਗਦੀ ਹੈ। ਸੋ ਇਹ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹਦੇ ਪਿੱਛੇ ਇੱਕ ਬੜਾ ਵੱਡਾ ਮਤਲਬ ਵਿਚਾਰ ਕਰਨ ਵਾਲਾ ਨੁਕਤਾ ਹੈ ਕਿ ਜਿਹੜੇ ਭਾਰਤ ਦੀ ਫੌਜ ਵਿੱਚ ਪੱਗਾਂ ਦਾੜਿਆਂ ਵਾਲੇ ਸਿੱਖਾਂ ਦੇ ਘਰੇ ਜੰਮੇ ਹੋਏ ਲੋਕ ਭਰਤੀ ਹੋ ਕੇ ਭਾਰਤੀ ਫੌਜ ਦੇ ਹੁਕਮਾਂ ਦੇ ਅਨੁਸਾਰ ਐਕਸ਼ਨਸ ਕਰਦੇ ਆ, ਕੀ ਉਹਨਾਂ ਨੂੰ ਸਿੱਖ ਫੌਜੀ ਕਹਿਣਾ ਠੀਕ ਆ ਜਾਂ ਨਹੀਂ? ਜਿੱਥੋਂ ਤੱਕ ਮੇਰੇ ਵਿਚਾਰ ਨੇ, ਮੈਂ ਬੜਾ ਸਪਸ਼ਟ ਹਾਂ ਕਿ ਸਿੱਖ ਫੌਜੀ ਉਹ ਆ ਜਿਹੜਾ ਸਿੱਖੀ ਨੂੰ ਜਾਂ ਸਿੱਖ ਕੌਮ ਨੂੰ ਜਾਂ ਸਿੱਖ ਧਰਮ ਨੂੰ ਰੀਪ੍ਰਜੈਂਟ ਕਰਦਾ ਹੋਵੇ। ਜਿਹੜਾ ਆਰਡਰ ਹੀ ਦਿੱਲੀ ਦੇ ਮੰਨਦਾ, ਜਿਹੜਾ ਇੰਡੀਆ ਦੇ ਆਰਡਰ ਮੰਨਦਾ, ਜਿਹੜਾ ਇੰਡੀਆ ਦੇ ਆਰਡਰਾਂ ਦੇ ਹਿਸਾਬ ਨਾਲ ਚੱਲ ਰਿਹਾ, ਹੁਕਮਾਂ ਦੇ ਅਨੁਸਾਰ ਚੱਲ ਰਿਹਾ, ਉਹ ਇੰਡੀਅਨ ਆਰਮੀ ਆ, ਉਹ ਸਿੱਖ ਆਰਮੀ ਤਾਂ ਹੈ ਨਹੀਂ। ਪਰ ਕਦੇ ਪੀਲਾ ਝੰਡਾ ਲਾ ਕੇ, ਕਦੇ ਪੱਗ ਦਿਖਾ ਕੇ, ਕਦੇ ਦਾੜਾ ਕੇਸ ਦਿਖਾ ਕੇ, ਕਦੇ ਸਰਦਾਰ ਦਿਖਾ ਕੇ, ਕਦੇ ਸਿੰਘ ਦਿਖਾ ਕੇ, ਕਦੇ ਸਿੱਖ ਦਿਖਾ ਕੇ, ਕਦੇ ਕੋਈ ਹੋਰ ਬਹਾਨੇ ਨਾਲ, ਇਹਨਾਂ ਫੌਜੀਆਂ ਦੇ ਬਹਾਨੇ ਸਾਡੀ ਕੌਮ ਨੂੰ ਦੁਨੀਆ ਦੇ ਵਿੱਚ ਆਪਦੇ ਮਰਜ਼ੀ ਦੇ ਲਈ ਵਰਤਿਆ ਜਾ ਰਿਹਾ। ਸੋ ਭਾਰਤੀ ਹਕੂਮਤੀ ਤੰਤਰ ਨੇ ਇਹ ਇੱਕ ਗੜਬੜ ਕਰਨੀ ਸ਼ੁਰੂ ਕੀਤੀ ਹੋਈ ਹੈ।
ਜਿੱਥੇ ਜਿੱਥੇ ਉਹਨੇ ਸਿੱਖਾਂ ਦਾ ਜਲੂਸ ਕਢਾਉਣਾ ਹੋਵੇ ਉੱਥੇ ਉੱਥੇ ਇਹਨਾਂ ਫੌਜੀਆਂ ਤੋਂ, ਪੱਗਾਂ ਦਾੜਿਆਂ ਵਾਲਿਆਂ ਤੋਂ ਉਹ ਕੰਮ ਕਰਵਾ ਦਿੱਤੇ ਜਾਂਦੇ ਆ, ਜਿਹਦੇ ਨਾਲ ਉਸ ਖਿੱਤੇ ਦੇ ਲੋਕ ਸਾਡੇ ਖਿਲਾਫ ਹੋ ਜਾਣ। ਮੈਂ ਜਿਵੇਂ ਪਹਿਲਾਂ ਦੱਸਿਆ ਕਿ ਕਸ਼ਮੀਰ ਦੇ ਲੋਕ ਆ ਜਿਹੜੇ, ਉਹਨਾਂ ਨੂੰ ਉੱਥੇ ਪੱਗਾਂ ਦਾੜਿਆਂ ਵਾਲੇ ਫੌਜੀਆਂ ਦੇ ਕਰਕੇ ਆਮ ਸਿੱਖਾਂ ਦੇ ਨਾਲ ਰੋਸਾ ਇਤਰਾਜ਼ ਹੋ ਗਿਆ। ਇਵੇਂ ਹੀ ਕਸ਼ਮੀਰ ਦੇ ਵਿੱਚ ਜਿਹੜੇ ਕਸ਼ਮੀਰ ਤੋਂ ਬਾਅਦ ਜਦੋਂ ਨਾਗਾਲੈਂਡ ਦੀ ਗੱਲ ਕਰਦੇ ਆ, ਮਨੀਪੁਰ ਦੀ ਗੱਲ ਕਰਦੇ ਆ, ਜਾਂ ਪੰਜਾਬ ਤੋਂ, ਭਾਰਤ ਤੋਂ ਬਾਅਦ ਸ਼੍ਰੀਲੰਕਾ ਦੇ ਵਿੱਚ, ਉੱਥੇ ਵੀ ਇਹ ਪੱਗ ਤੇ ਦਾੜੇ ਦੀ ਪਛਾਣ ਨੇ। ਉੱਥੇ ਕਿਉਂਕਿ ਜੋ ਕੁਝ ਫੌਜ ਦੇ ਹੁਕਮ ਹੁੰਦੇ ਆ, ਜਦੋਂ ਉਹਨਾਂ ਨੂੰ ਲਾਗੂ ਕਰਾਉਣ ਲਈ ਇਹ ਸਖਤੀ ਵਰਤਦੇ ਆ, ਉਹ ਸਾਰਾ ਜਿਹੜਾ ਹੈਗਾ ਕ੍ਰੈਡਿਟ ਆ, ਜੋ ਬੱਲੇ ਬੱਲੇ ਆ, ਜਿਹੜੀ ਚੰਗੀ ਗੱਲ ਆ, ਉਹ ਤਾਂ ਇੰਡੀਆ ਨੂੰ ਮਿਲ ਜਾਂਦੀ ਆ, ਤੇ ਜਿਹੜੀ ਬਦਨਾਮੀ ਆ ਕਿ ਸਾਡੇ ਉੱਤੇ ਜ਼ੁਲਮ ਕਰਦੇ ਆ ਇਹ ਸਿੱਖ ਫੌਜੀ, ਉਹ ਸਾਡੀ ਕੌਮ ਦੇ ਪੱਲੇ ਪੈ ਜਾਂਦੀ ਹੈ। ਸੋ ਅਸੀਂ ਇਹਨਾਂ ਨੂੰ ਸਿੱਖ ਫੌਜੀ ਜਦੋਂ ਕਹਿੰਦੇ ਆ, ਸਾਡੇ ਆ 2-3 ਦਿਨ ਤੋਂ ਜਿਹੜੇ ਸੋਸ਼ਲ ਮੀਡੀਆ ਉੱਤੇ ਜਾਂ ਅਖਬਾਰਾਂ ਤੇ ਚਰਚਾ ਹੋਈ ਹੈ, ਉਹਦੇ ਤੇ ਇਹ ਗੱਲ ਮਹਿਸੂਸ ਕੀਤੀ ਆ ਕਿ ਸਾਡੇ ਬੰਦੇ ਭੋਲੇ ਭਾਈ ਇਹਨਾਂ ਨੂੰ ਸਿੱਖ ਫੌਜੀ ਮੰਨੀ ਜਾਂਦੇ ਆ, ਸਿੱਖ ਫੌਜੀ ਲਿਖੀ ਜਾਂਦੇ ਆ। ਜਿਹੜੇ ਬੰਦੇ ਚਾਈਨਾ ਦੇ ਨਾਲ ਲੜਦਿਆਂ ਹੋਇਆਂ ਉੱਥੇ ਜੰਗ ਦੇ ਵਿੱਚ, ਉਸ ਝੜਪ ਦੇ ਵਿੱਚ ਜਾਨਾਂ ਵਾਰ ਗਏ ਆ, ਜਾਨਾਂ ਗਵਾ ਗਏ ਆ, ਉਹ ਇੰਡੀਅਨ ਆਰਮੀ ਆ, ਉਹ ਇੰਡੀਅਨ ਸ਼ਹੀਦ ਆ ਜਿਹੜੇ, ਉਹ ਸਿੱਖ ਸ਼ਹੀਦ ਨਹੀਂ ਹੋ ਸਕਦੇ। ਇੰਡੀਅਨ ਜਿਹੜਾ ਆਰਮੀ ਦਾ ਬੰਦਾ, ਉਹਨੂੰ ਤਾਂ ਜੇ ਹੁਕਮ ਦੇ ਦਿੱਤਾ ਜਾਵੇ ਕਿ ਚਾਈਨਾ ਤੇ ਚੜ੍ਹਾਈ ਕਰ ਦੇ, ਉਹ ਚਾਈਨਾ ਤੇ ਚੜ੍ਹਾਈ ਕਰ ਦੂ। ਜੇ ਉਹਨੂੰ ਕਹਿ ਦਿੱਤਾ ਜਾਵੇ ਕਿ ਤੂੰ ਜਿਹੜਾ ਨਾਗਾਲੈਂਡ ਤੇ ਚੜ੍ਹਾਈ ਕਰ ਦੇ, ਉੱਥੇ ਚੜ੍ਹਾਈ ਕਰ ਦੂ। ਜੇ ਉਹਨੂੰ ਸ਼੍ਰੀਲੰਕਾ ਤੇ ਹੁਕਮ ਕਰ ਦੋ, ਉੱਥੇ ਚੜ੍ਹਾਈ ਕਰ ਦੂ, ਜਦੋਂ ਹੋਏ ਇੰਡੀਅਨ ਆਰਮੀ ਦਾ ਹਿੱਸਾ। ਸੋ ਇਹ ਜਿਹੜਾ ਸਿੱਖ ਉਹਨਾਂ ਨੂੰ ਕਹਿਣਾ, ਜਾਂ ਸਿੱਖ ਆਰਮੀ, ਸਿੱਖ ਫੌਜ ਕਹਿਣਾ, ਇਹ ਕਿੱਥੋਂ ਤੱਕ ਜਾਇਜ਼ ਆ ਕਿ ਜਦੋਂ ਆਪਾਂ ਇਹ ਵੀ ਜਾਣਦੇ ਹਾਂ ਕਿ ਇਹਨਾਂ ਨੂੰ ਤਾਂ ਜਦੋਂ ਹੁਕਮ ਕਰ ਦਿੱਤਾ ਗਿਆ ਕਿ ਤੁਸੀਂ ਆਪਦੇ ਧਰਮ ਦੇ ਕੇਂਦਰੀ ਸਥਾਨ ਅਕਾਲ ਤਖਤ ਸਾਹਿਬ ਤੇ ਅਟੈਕ ਕਰ ਦਿਓ, ਇਹਨਾਂ ਨੇ ਤਾਂ ਵੀ ਉੱਥੇ ਵੀ ਅਟੈਕ ਕਰਤਾ ਸੀ। ਜਿਹੜੇ ਤਿਰੰਗੇ ਅੱਜ ਚਾਈਨਾ ਦੇ ਖਿਲਾਫ ਉੱਥੇ ਝੂਲ ਰਹੇ ਨੇ, ਉਹ ਜਿਹੜੇ ਤਿਰੰਗੇ ਨੇ ਉਹ ਉਹਨਾਂ ਟੈਂਕਾਂ ਤੇ ਵੀ ਝੂਲ ਰਹੇ ਸੀ, ਜਿਹੜੇ ਟੈਂਕਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਬੰਬਾਰਮੈਂਟ ਕੀਤੀ ਹੈ। ਅਕਾਲ ਤਖਤ ਸਾਹਿਬ ਤੇ ਵੀ ਬੰਬਾਰਮੈਂਟ ਕਰਨ ਵਾਲੇ ਟੈਂਕ ਜਿਹੜੇ ਸੀ, ਉਹ ਉਸੇ ਇੰਡੀਅਨ ਆਰਮੀ ਦੇ ਸੀ। ਉਹ ਜਿਹੜੇ ਇੰਡੀਅਨ ਆਰਮੀ ਨੇ ਸਾਡੇ ਉੱਤੇ ਵਧੀਕੀਆਂ ਤੇ ਜ਼ੁਲਮ ਕੀਤੇ ਆ, ਉਹ ਅਸੀਂ ਕਿਹੜੇ ਖੂਹ 'ਚ ਪਾਈਏ? ਅੱਜ ਇਹਨਾਂ ਨੂੰ ਅਸੀਂ ਮਿੰਟੋ ਮਿੰਟੀ ਸਿੱਖ ਸ਼ਹੀਦ ਕਹਿਣ ਲੱਗ ਗਏ। ਤੇ ਫਿਰ ਜੇ ਇਹ ਸ਼ਹੀਦ ਨੇ, ਫਿਰ ਜਨਰਲ ਸਵੇਗ ਸਿੰਘ ਕੀ ਸੀ? ਚਲੋ 1984 ਦੇ ਆਧਾਰ ਤੇ ਗੱਲ ਕਰ ਲੈਂਦੇ ਆ। 1984 ਦੇ ਵਿੱਚ ਇੱਕ ਤਾਂ ਉਹ ਨੇ ਜਨਰਲ ਆਪਣੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਤੇ ਗੁਰਾਇਆ ਬ੍ਰਿਗੇਡੀਅਰ ਸੀ ਜਿਹੜਾ, ਤੇ ਇੱਕ ਜਿਹੜਾ ਦਿਆਲ, ਜਨਰਲ ਦਿਆਲ ਤੇ ਜਸਵੀਰ ਸਿੰਘ ਰੈਣਾ, ਇਹੋ ਜਿਹੇ ਬੜੇ ਅਫਸਰ ਤੇ ਬੜੇ ਸਿਪਾਹੀ ਜਿਹੜੇ ਭਾਰਤੀ ਫੌਜ ਦੇ ਵੱਲੋਂ, ਭਾਰਤੀ ਹਕੂਮਤ ਦੇ ਵੱਲੋਂ, ਇੰਡੀਅਨ ਆਰਮੀ ਦੇ ਵੱਲੋਂ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਆਏ। ਹੁਣ ਇਹ ਜੇ ਉੱਥੇ ਇਹਨਾਂ ਚੋਂ ਕੋਈ ਮਰ ਜਾਂਦਾ ਜਾਂ ਕੋਈ ਮਾਰੇ ਵੀ ਗਏ, ਕੀ ਇਹਨਾਂ ਨੂੰ ਸ਼ਹੀਦ ਕਵਾਂਗੇ ਆਪਾਂ ਵੀ ਇਹ ਸ਼ਹੀਦ ਨੇ? ਚੜ੍ਹ ਕੇ ਤਾਂ ਆਉਂਦੇ ਆ ਉਹ ਸਿੱਖ ਧਰਮ ਦੇ ਕੇਂਦਰੀ ਸਥਾਨ ਤੇ, ਇੱਥੇ ਉਹ ਮਾਰੇ ਜਾਂਦੇ ਆ, ਤੇ ਫਿਰ ਇਹਨਾਂ ਨੂੰ ਸਿੱਖ ਸ਼ਹੀਦ ਕਿਵੇਂ ਕਿਹਾ ਜਾ ਸਕਦਾ? ਫਿਰ ਦੂਜੀ ਗੱਲ, ਜੇ ਇਹਨਾਂ ਦਾ ਅਦਬ ਅਦਾਬ ਵੀ ਚਲੋ ਹੈ ਤਾਂ ਜੀ ਸਿੱਖ ਫੌਜੀ ਸੀ ਨਾ ਜੀ, ਸਿੱਖਾਂ ਦੇ ਘਰੇ ਜੰਮੇ ਸੀਗੇ ਜੀ, ਹੈ ਤਾਂ ਜੀ ਉਹ ਸਿੱਖ ਪਰਿਵਾਰਾਂ ਚੋਂ ਹੀ ਸੀਗੇ ਜੀ, ਜੋ ਮਰਜ਼ੀ ਚਲੋ ਦਲੀਲਾਂ ਦਿਓ। ਪਰ ਮੈਂ ਇੱਕ ਗੱਲ ਪੁੱਛਦਾ ਕਿ ਜੇਕਰ ਇਹ ਜਿਹੜੇ ਯੋਧੇ ਨੇ, ਇਹ ਬੜੇ ਵਧੀਆ ਨੇ, ਜਿਹੜੇ ਫੌਜੀ ਸਿੱਖਾਂ ਦੇ ਘਰੇ ਜੰਮ ਕੇ ਅਕਾਲ ਤਖਤ ਤੇ ਚੜ੍ਹਾਈ ਕਰਨ ਆਏ ਸੀ, ਤਾਂ ਫਿਰ ਜਿਨ੍ਹਾਂ ਨੂੰ ਆਪੋ ਆਪਦੇ ਰੈਜੀਮੈਂਟਾਂ ਦੇ ਵਿੱਚ ਸੁਣਨ ਨੂੰ ਮਿਲਿਆ ਕਿ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਹੈ, ਤੇ 15 ਤੋਂ 35 ਸਾਲ ਦੇ ਵਿਚਾਲੇ ਸਾਰੇ ਸਿੱਖ ਨੌਜਵਾਨਾਂ ਦਾ ਕਤਲੇਆਮ ਹੋਣ ਲੱਗਿਆ, ਤੇ ਅਸੀਂ ਇੱਥੇ ਬੈਠੇ ਫੌਜ ਦੇ ਵਿੱਚ ਉਸ ਫੌਜ ਦੇ
ਨੌਕਰੀ ਕਰ ਰਹੇ ਆ, ਜਿਹੜੀ ਫੌਜ ਸਾਡੇ ਪਰਿਵਾਰਾਂ ਦਾ ਘਾਣ ਕਰ ਰਹੀ ਆ, ਸਾਡੇ ਗੁਰਧਾਮਾਂ ਦਾ ਘਾਣ ਕਰ ਰਹੀ ਹੈ, ਤਾਂ ਉਹਨਾਂ ਨੇ ਉੱਥੇ ਇਹ ਗੱਲ ਸੁਣੀ ਤੇ ਬਗਾਵਤ ਕਰਤੀ, ਜਿਨ੍ਹਾਂ ਨੂੰ ਅਸੀਂ ਧਰਮੀ ਫੌਜੀ ਕਹਿੰਦੇ ਆ, ਕਿਉਂਕਿ ਉਹਨਾਂ ਨੇ ਧਰਮ ਨਿਭਾਇਆ। ਕਈ ਵਿਚਾਰੇ ਉਸ ਜੱਦੋ ਜਹਿਦ ਵਿੱਚ ਜੂਨ 84 ਦੇ ਵਿੱਚ ਜਾਨਾਂ ਵਾਰ ਗਏ ਧਰਮ ਤੋਂ ਦੀ, ਉਹ ਸਾਡੇ ਸ਼ਹੀਦ ਨੇ। ਉਹਨਾਂ ਨੂੰ ਸ਼ਹੀਦ ਕਹਿਣ ਨੂੰ ਜੀ ਕਰਦਾ, ਕਿਉਂਕਿ ਉਹਨਾਂ ਨੇ ਸਿੱਖ ਧਰਮ ਲਈ, ਸਿੱਖ ਹਿੱਤਾਂ ਲਈ, ਸਿੱਖ ਜਜ਼ਬਾਤਾਂ ਲਈ ਕੁਝ ਕੀਤਾ। ਤੇ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਲੜਦੇ ਹੋਏ ਮਾਰੇ ਗਏ, ਉਹ ਸਿੱਖ ਸ਼ਹੀਦ ਕਿਵੇਂ ਹੋ ਸਕਦੇ? ਸੋ ਸਿੱਖ ਕੌਮ ਨੂੰ ਐਵੇਂ ਜਜ਼ਬਾਤੀ ਜਿਹਾ ਹੋ ਕੇ, ਜੇ ਕੋਈ ਪੱਗ ਦਾਢੇ ਵਾਲਾ ਮਰ ਗਿਆ ਉਹਨੂੰ ਸ਼ਹੀਦ ਕਰੀ ਜਾਣਾ, ਉਹਨੂੰ ਸਿੱਖ ਸ਼ਹੀਦ ਕਹੀ ਜਾਣਾ, ਇਹਦੇ ਬਾਰੇ ਥੋੜਾ ਜਿਹਾ ਦਿਮਾਗ ਲਾਉਣ ਦੀ ਲੋੜ ਹੈ। ਤੇ ਇਹ ਗੱਲ ਇੰਨੀ ਐ ਨਹੀਂ ਹੈਗੀ ਕਿ ਜਿਹਨੂੰ ਜੀ ਕੀਤਾ ਸ਼ਹੀਦ ਕਹਿ ਲਿਆ। ਸ਼ਹੀਦ ਉਹ ਆ, ਸਾਡੇ ਲਈ ਤਾਂ ਸਾਡਾ ਸ਼ਹੀਦ ਉਹ ਆ, ਸਿੱਖ ਸ਼ਹੀਦ ਉਹ ਆ ਜਿਹੜਾ ਸਿੱਖ ਹੱਕਾਂ ਲਈ, ਸਿੱਖ ਹਿੱਤਾਂ ਲਈ, ਸਿੱਖ ਕੌਮ ਦੇ ਪੱਖ ਤੋਂ ਸ਼ਹੀਦ ਹੋਵੇ। ਸਿੱਖ ਸ਼ਹੀਦ ਉਹ ਹੈ। ਦੂਸਰਾ ਜਿਹੜਾ ਸ਼ਹੀਦ ਆ, ਉਹਦੇ ਲਈ ਇਹ ਆਖਿਆ ਜਾਂਦਾ ਕਿ ਉਹਦੇ ਕੋਲੇ ਆਪਸ਼ਨ ਹੁੰਦੀ ਹੈ। ਆਪਸ਼ਨ ਮਤਲਬ ਚੋਣ ਹੁੰਦੀ ਆ ਕਿ ਜੇਕਰ ਉਹ ਚਾਹਵੇ ਤਾਂ ਜਾਨ ਬਚਾ ਸਕਦਾ। ਉਹਦੇ ਕੋਲੇ ਜਾਨ ਬਚਾਉਣ ਦੀ ਇੱਕ ਸਥਿਤੀ ਹੁੰਦੀ ਆ ਕਿ ਉਹ ਜਾਨ ਜੇ ਬਚਾਉਣੀ ਚਾਹਵੇ ਤਾਂ ਕੋਈ ਰਾਹ ਸਿਰਾ ਕੱਢ ਕੇ ਉਹ ਜਾਨ ਬਚਾ ਸਕਦਾ। ਪਰ ਜਿਹੜੇ ਫੌਜੀ ਹੁੰਦੇ ਆ, ਉਹਨਾਂ ਕੋਲੇ ਕਿੱਥੇ ਇਹੋ ਜਿਹੀ ਸਥਿਤੀ ਹੁੰਦੀ ਹੈ। ਜਿਹੜੇ ਇੰਡੀਅਨ ਆਰਮੀ ਦੇ ਫੌਜੀ ਅਕਾਲ ਤਖਤ ਸਾਹਿਬ ਉੱਤੇ ਚੜ੍ਹ ਕੇ ਆਏ, ਚਾਹੇ ਉਹ ਸਿੱਖਾਂ ਦੇ ਘਰੇ ਜੰਮੇ ਸੀ, ਚਾਹੇ ਉਹ ਗੈਰ ਸਿੱਖਾਂ ਦੇ ਘਰੇ ਜੰਮੇ ਸੀ, ਉਹਨਾਂ ਕੋਲੇ ਤਾਂ ਇਹ ਸੀ ਵੀ ਚੱਲੋ ਉੱਥੇ ਤੇ ਆਰਡਰ ਜਿਹੜਾ ਤੁਹਾਨੂੰ ਦੇਤਾ ਉਹਨੂੰ ਲਾਗੂ ਕਰੋ। ਤੇ ਜਦੋਂ ਉਹ ਲੜਦੇ ਹੋਏ ਮਾਰੇ ਗਏ, ਉਹਨਾਂ ਨੂੰ ਕੀ ਕਹਿਣਾ ਜਾਂ ਕੀ ਨਹੀਂ ਕਹਿਣਾ, ਇਹ ਕੰਮ ਭਾਰਤੀ ਹਕੂਮਤ ਦਾ, ਇਹ ਸਾਡਾ ਨਹੀਂ ਹੈਗਾ ਕਿ ਅਸੀਂ ਦੱਸਦੇ ਫਿਰੀਏ ਕਿ ਇਹਨੂੰ ਸ਼ਹੀਦ ਕਹੋ ਜਾਂ ਨਾ ਕਹੋ। ਅਸੀਂ ਤਾਂ ਇਹ ਜਾਣਦੇ ਆ ਕਿ ਜਿਹੜੇ ਫੌਜੀ ਧਰਮ ਹੇਤ ਸੀਸ ਵਾਰ ਗਏ, ਉਹ ਸਾਡੇ ਫੌਜੀ ਸ਼ਹੀਦ ਨੇ। ਕਿਉਂ? ਕਿਉਂਕਿ ਉਹਨਾਂ ਕੋਲੇ ਆਪਸ਼ਨ ਸੀਗੀ। ਜੇ ਉਹ ਚਾਹੁੰਦੇ ਤਾਂ ਉੱਥੇ ਬਗਾਵਤ ਚਾਹੇ ਕਰਦੇ ਚਾਹੇ ਨਾ ਕਰਦੇ, ਇਹ ਉਹਨਾਂ ਦੀ ਆਪਦੀ ਮਰਜ਼ੀ ਸੀ। ਉਹਨਾਂ ਦੇ ਸਾਹਮਣੇ ਚੋਣ ਸੀ। ਉਹਨਾਂ ਨੂੰ ਇਹ ਗੱਲ ਠੀਕ ਲੱਗੀ ਕਿ ਸਾਡਾ ਧਰਮ ਖਤਰੇ 'ਚ ਆ, ਸਾਡਾ ਧਰਮ ਅਸਥਾਨ ਖਤਰੇ 'ਚ ਆ, ਸਾਡੇ ਧਰਮ ਦੇ ਲੋਕ ਖਤਰੇ 'ਚ ਆ, ਤੇ ਸਾਨੂੰ ਆਪਦਾ ਫਰਜ਼ ਨਿਭਾਉਣਾ ਚਾਹੀਦਾ। ਜਿਵੇਂ 5ਵੇਂ ਪਾਤਸ਼ਾਹ ਦੀ ਸ਼ਹਾਦਤ ਹੈ, ਜਿਵੇਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਆ। 9ਵੇਂ ਪਾਤਸ਼ਾਹ ਬੜੀ ਮੌਜ ਨਾਲ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਕਹਿ ਸਕਦੇ ਸੀ ਕਿ ਭਾਈ ਸਾਡਾ ਤਾਂ ਕੋਈ ਮਸਲਾ ਨਹੀਂ ਹੈਗਾ, ਤੁਹਾਡਾ ਮਸਲਾ ਤੁਸੀਂ ਜਾਣੋ। ਪਰ ਨਹੀਂ, ਉੱਥੇ 9ਵੇਂ ਪਾਤਸ਼ਾਹ ਨੇ ਧਰਮ ਹੇਤ, ਧਰਮ ਕੀ ਕਹਿੰਦਾ ਕਿ ਸ਼ਰਨ ਆਏ ਦੀ ਜਿਹੜੀ ਰੱਖਿਆ ਉਹ ਕਰਨੀ ਹੈ। ਸੋ ਉਹਨਾਂ ਨੇ ਜਿਨ੍ਹਾਂ ਦੀ ਬਾਂਹ ਫੜੀ ਸੀ, ਉਹਨਾਂ ਦੀ ਬਾਂਹ ਛੱਡੀ ਨਹੀਂ, ਧਰਮ ਹੇਤ ਸੀਸ ਵਾਰ ਕੇ ਸ਼ਹਾਦਤ ਜਿਹੜੀ ਆ ਉਹ ਪ੍ਰਾਪਤ ਕੀਤੀ। ਇਸ ਕਰਕੇ 9ਵੇਂ ਪਾਤਸ਼ਾਹ ਸਾਡੇ ਲਈ ਸ਼ਹੀਦ ਨੇ। ਇਸੇ ਤਰੀਕੇ ਨਾਲ ਉਹ ਸਾਰੇ ਸਿੱਖ ਯੋਧੇ ਜਿਨ੍ਹਾਂ ਦੇ ਸਾਹਮਣੇ ਇਹ ਚੋਣ ਸੀਗੀ ਕਿ ਜੇ ਉਹ ਚਾਹਣ ਤਾਂ ਉਹ ਬਚ ਸਕਦੇ ਆ, ਉਹ ਕਹਿ ਸਕਦੇ ਆ ਕਿ ਛੱਡੋ ਜੀ। ਭਾਈ ਤਾਰੂ ਸਿੰਘ ਨੂੰ ਜਦੋਂ ਕਹਿੰਦੇ ਸੀ, ਉਹ ਉਹਨਾਂ ਦੀ ਗੱਲ ਮੰਨ ਸਕਦੇ ਸੀ। ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਕਿਹਾ ਕਿ ਦੀਨ ਕਬੂਲ ਕਰ ਲਓ ਜਾਂ ਮਰਨਾ ਪਊਗਾ, ਉਹ ਦੀਨ ਕਬੂਲ ਕਰ ਸਕਦੇ ਸੀ। ਇਹ ਇੱਕ ਜ਼ਰੂਰੀ ਸ਼ਰਤ ਸ਼ਹਾਦਤ ਦੇ ਲਈ ਮੰਨੀ ਜਾਂਦੀ ਆ ਕਿ ਉਹਦੇ ਕੋਲੇ ਕੋਈ ਚੋਣ ਹੋਣੀ ਚਾਹੀਦੀ ਹੈ। ਆ ਜਿਹੜੇ ਭਾਰਤੀ ਫੌਜ ਵਿੱਚ ਚਾਹੇ ਉਹ ਸਿੱਖ ਨੇ ਚਾਹੇ ਦੂਜੇ ਨੇ, ਇਹਨਾਂ ਕੋਲੇ ਕਿਹੜੀ ਚੋਣ ਹੁੰਦੀ ਆ ਜੀ? ਇਹ ਤਾਂ ਜੇ ਚੀਨ ਦੇ ਬਾਰਡਰ ਤੇ ਭੇਜਦੇ, ਉੱਥੇ ਉਹਨਾਂ ਨੂੰ ਲੜਨਾ ਹੀ ਪੈਣਾ ਤੇ ਉੱਥੇ ਉਹਨਾਂ ਨੂੰ ਮਰਨਾ ਤੇ ਮਾਰਨਾ ਪੈਣਾ। ਉਹ ਇਹ ਜਿਹੜੀ ਸਥਿਤੀ ਆ, ਇਹ ਸ਼ਹੀਦ ਦੇ ਜਿਹੜਾ ਪਰਿਭਾਸ਼ਾ ਉਹਦੇ ਵਿੱਚ ਬਿਲਕੁਲ ਨਹੀਂ ਆਉਂਦੀ। ਸੋ ਇਸ ਕਰਕੇ ਵੀ ਇਹਨਾਂ ਨੂੰ ਸ਼ਹੀਦ ਜਿਹੜਾ ਹੈਗਾ ਕਿਉਂ ਕਿਹਾ ਜਾ ਰਿਹਾ, ਇਹ ਤਾਂ ਸਾਨੂੰ ਸਮਝ ਨਹੀਂ ਲੱਗੀ। ਪਰ ਮੈਂ ਕਈ ਬੰਦੇ ਹੋਣਗੇ ਜਿਹੜੇ ਆ ਪ੍ਰੋਗਰਾਮ ਸੁਣਦੇ ਅੰਦਰ ਉਹਨਾਂ ਦੇ ਦਿਮਾਗ ਦੇ ਵਿੱਚ ਸਵਾਲ ਪੈਦਾ ਹੋ ਰਹੇ ਹੋਣਗੇ ਕਿ ਇਹ ਘੁਮਾਣ ਨੂੰ ਕੀ ਹੋਇਆ? ਇਹ ਉਹਨਾਂ ਮਾਰੇ ਜਾਣ ਵਾਲੇ ਲੋਕਾਂ ਦੇ ਪ੍ਰਤੀ ਕੋਈ ਹਮਦਰਦੀ ਹੋਈ ਨਹੀਂ ਰੱਖਦਾ। ਇਹ ਉਹਨਾਂ ਨੂੰ ਕਹਿੰਦਾ ਸ਼ਹੀਦ ਨਾ ਕਹੋ। ਚਲੋ ਮੰਨ ਲੈਂਦੇ ਆ ਘੁਮਾਣ ਦੀ ਇੰਨੀ ਕੁ ਗੱਲ ਜਾਇਜ਼ ਹੋ ਸਕਦੀ ਆ ਕਿ ਜਿਹੜੇ ਬੰਦੇ ਸਿੱਖੀ ਦੇ ਨਜ਼ਰੀਏ ਤੋਂ ਲੜਦੇ ਹੋਏ ਜਾਨਾਂ ਵਾਰਦੇ ਆ, ਉਹਨੂੰ ਸਿੱਖ ਸ਼ਹੀਦ ਕਹਿਣਾ ਚਾਹੀਦਾ। ਤੇ ਜਿਹੜੇ ਇੰਡੀਅਨ ਆਰਮੀ ਦੇ ਵੱਲੋਂ ਇੰਡੀਅਨ ਨਜ਼ਰੀਏ ਤੋਂ ਲੜਦੇ ਹੋਏ ਮਾਰੇ ਗਏ ਆ, ਚਲੋ ਉਹਨਾਂ ਨੂੰ ਇੰਡੀਅਨ ਸ਼ਹੀਦ ਕਹਿ ਲੈਣ। ਪਰ ਇਹ ਤਾਂ ਕਹਿੰਦਾ ਉਹਨਾਂ ਨੂੰ ਸ਼ਹੀਦ ਹੀ ਨਹੀਂ ਕਹਿਣਾ ਚਾਹੀਦਾ ਸਾਰੇ ਫੌਜੀਆਂ ਨੂੰ।
ਇਹ ਜਿਹੜੀ ਖੁਦਕੁਸ਼ੀ ਜੀ ਕਈਆਂ ਦੇ ਦਿਮਾਗ 'ਚ ਉੱਠਦੀ ਆ, ਉਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਕਿ ਪਿੱਛੇ ਜੇ RTI ਪਾਈ ਕਿਸੇ ਨੇ, ਤੇ ਉਹ RTI ਦੇ ਜਵਾਬ ਦੇ ਵਿੱਚ ਰੱਖਿਆ ਤੇ ਗ੍ਰਹਿ ਮੰਤਰਾਲਾ ਜਿਹੜਾ ਉਹਨਾਂ ਦਾ ਕੇਂਦਰੀ ਸੂਚਨਾ ਕਮਿਸ਼ਨ ਆ, ਉਹਦੇ ਰਾਹੀਂ ਇੱਕ ਗੱਲ ਸਾਹਮਣੇ ਆਈ ਬਈ ਕਿਸੇ ਨੇ ਜਾਣਕਾਰੀ ਮੰਗੀ ਸੀਗੀ ਬਈ ਜਿਹੜਾ ਕਾਨੂੰਨ ਆ ਜਾਂ ਸੰਵਿਧਾਨ ਆ, ਉਹਦੇ ਤਹਿਤ ਸ਼ਹੀਦ ਜਾਂ ਮਾਰਟੀਅਰ ਜਿਹੜਾ ਸ਼ਬਦ ਆ, ਉਹਦੇ ਕੀ ਮਤਲਬ ਅਰਥ ਨੇ, ਕੀ ਉਹਦੀ ਪਰਿਭਾਸ਼ਾ। ਹੁਣ ਇਹ ਗੱਲ ਸੁਣਨ ਦੀ ਬੜੀ ਗੰਭੀਰਤਾ ਨਾਲ ਲੋੜ ਹੈ ਬਈ ਫੌਜ ਜਾਂ ਪੁਲਿਸ ਦੇ ਸ਼ਬਦਕੋਸ਼ ਦੇ ਵਿੱਚ, ਫੌਜ ਜਾਂ ਪੁਲਿਸ ਦੇ ਸ਼ਬਦਕੋਸ਼ ਵਿੱਚ ਮਾਰਟਰ ਜਾਂ ਸ਼ਹੀਦ ਵਰਗਾ ਕੋਈ ਸ਼ਬਦ ਹੈ ਹੀ ਨਹੀਂ। ਇਹਦੀ ਬਜਾਏ ਕਾਰਵਾਈ ਦੌਰਾਨ, ਐਕਸ਼ਨ ਦੌਰਾਨ ਮਾਰੇ ਗਏ ਕਿਸੇ ਫੌਜੀ ਜਾਂ ਪੁਲਿਸ ਮੁਲਾਜ਼ਮ ਨੂੰ ਉਹ ਬੈਟਲ ਕੈਜੁਅਲਟੀ ਜਾਂ ਆਪਰੇਸ਼ਨ ਕੈਜੁਅਲਟੀ ਸ਼ਬਦ ਵਰਤਦੇ ਆ ਵੀ ਕੈਜੁਅਲਟੀ ਹੋ ਗਈ, ਡੈਥ ਹੋ ਗਈ, ਮੌਤ ਹੋ ਗਈ। ਇਹ ਰੱਖਿਆ ਤੇ ਗ੍ਰਹਿ ਮੰਤਰਾਲੇ ਦਾ ਲਿਖਤੀ ਤੌਰ ਤੇ ਦਿੱਤਾ ਹੋਇਆ ਵਾ ਵੀ ਸਾਡੇ ਏਜੰਡੇ 'ਚ, ਸਾਡੇ ਸ਼ਬਦਕੋਸ਼ ਵਿੱਚ ਇਹ ਸ਼ਬਦ ਹੀ ਨਹੀਂ ਹੈਗਾ ਸ਼ਹੀਦ, ਤੇ ਸਾਡੇ ਇੱਥੇ ਲੋਕ ਪਤਾ ਨਹੀਂ ਕਿਉਂ ਦੁਮ ਚੱਕੀ ਫਿਰਦੇ ਆ, ਉਹ ਜੀ ਸ਼ਹੀਦ ਹੋ ਗਏ, ਉਹ ਜੀ ਫੌਜ ਬੜੀ ਮਹਾਨ ਆ, ਉਹ ਬੜੀ ਦਲੇਰ ਆ, ਫੌਜੀ ਇਹ ਯੋਧੇ ਨੇ, ਇਹਨਾਂ ਸ਼ਹੀਦਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਆ। ਭਈ ਤੁਹਾਡੀ ਜਿਹੜੀ ਸਰਕਾਰ ਆ, ਜਿਹੜੇ ਤੁਹਾਡੇ ਕਾਨੂੰਨ ਆ, ਉਹਦੇ ਤਹਿਤ ਜਦੋਂ ਉੱਥੇ ਉਹ ਠੋਕ ਵਜਾ ਕੇ ਕਹਿੰਦੇ ਆ ਕਿ ਸਾਡੇ ਤਾਂ ਸ਼ਬਦਕੋਸ਼ ਵਿੱਚ ਇਹ ਸ਼ਹੀਦ ਸ਼ਬਦ ਹੀ ਹੈ ਨਹੀਂਗਾ, ਮਾਰਟੀਅਰ ਸ਼ਬਦ ਹੀ ਹੈ ਨਹੀਂਗਾ। ਇਹ RTI ਰਾਹੀਂ ਪਾ ਕੇ ਜਦੋਂ ਪੁੱਛਿਆ ਉਹਨਾਂ ਨੇ ਬੜਾ ਠੋਕ ਵਜਾ ਕੇ ਕਿਹਾ ਕਿ ਸਾਡੇ ਸਿਸਟਮ ਦੇ ਵਿੱਚ ਇਹੋ ਜਿਹਾ ਸ਼ਬਦ ਨਹੀਂ ਹੈਗਾ। ਅਸੀਂ ਤਾਂ ਜਿਹੜੇ ਫੌਜੀ ਜਾਂ ਪੁਲਿਸ ਵਾਲੇ ਮਾਰੇ ਜਾਂਦੇ ਆ ਉਹਨਾਂ ਨੂੰ ਬੈਟਲ ਕੈਜੁਅਲਟੀ ਜਾਂ ਆਪਰੇਸ਼ਨ ਕੈਜੁਅਲਟੀ ਸ਼ਬਦ ਵਰਤਦੇ ਆ। ਕੈਜੁਅਲਟੀ ਕਹਿੰਦੇ ਹੁੰਦੇ ਆ ਪੰਜਾਬੀ ਵਿੱਚ, ਆਪਣਾ ਇਹਦਾ ਅਰਥ ਹੁੰਦਾ ਮੌਤ ਹੋ ਜਾਣਾ ਜਾਂ ਮਰ ਜਾਣਾ। ਸੋ ਜਿਹੜੇ ਗ੍ਰਹਿ ਮੰਤਰਾਲੇ ਵਾਲੇ ਜਾਂ ਕੇਂਦਰੀ ਸੂਚਨਾ ਕਮਿਸ਼ਨ ਆ ਜਿਹੜਾ, ਜਾਂ ਭਾਰਤ ਦਾ ਫੌਜ ਦਾ ਪੁਲਿਸ ਦਾ ਸਿਸਟਮ ਆ, ਉਹਨਾਂ ਦਾ ਤਾਂ ਭਾਈ ਇਹ ਕਹਿਣਾ ਵਾ ਕਿ ਅਸੀਂ ਤਾਂ ਜੀ ਜਾਣਦੇ ਹੀ ਨਹੀਂ ਕਿਸੇ ਗੱਲ ਨੂੰ ਕਿ ਸ਼ਹੀਦ ਕੀ ਹੁੰਦਾ ਤੇ ਕਾਹਦੇ ਨਾਲ ਹੁੰਦਾ, ਜਾਂ ਮਾਰਟੀਅਰ ਕੌਣ ਆ। ਸਾਡੇ ਲਈ ਤਾਂ ਸਿੱਧਾ ਜਿਹਾ ਕੰਮ ਆ ਵੀ ਇਹਨਾਂ ਨੂੰ ਅਸੀਂ ਕੈਜੁਅਲਟੀ ਕਹਿੰਦੇ ਆ ਕਿ ਜੰਗ ਦੇ ਵਿੱਚ ਬੈਟਲ ਕੈਜੁਅਲਟੀ ਹੋ ਗਈ ਜਾਂ ਆਪਰੇਸ਼ਨ ਕੈਜੁਅਲਟੀ ਹੋ ਗਈ। ਹੁਣ ਇਸ ਗੱਲ ਦੇ ਉੱਤੇ ਸਪਸ਼ਟਤਾ ਹੋ ਗਈ ਹੋਣੀ ਆ ਬਹੁਤੇ ਭਰਾਵਾਂ ਨੂੰ ਕਿ ਸਾਰੇ ਭਾਰਤ ਦੇ ਉਹ ਲੋਕ ਜਿਹੜੇ ਫੌਜ ਦੀ ਨੌਕਰੀ ਦੌਰਾਨ ਜਾਨਾਂ ਗਵਾਉਂਦੇ ਆ, ਉਹਨਾਂ ਨੂੰ ਕੈਜੁਅਲਟੀ ਅੱਖਰ ਨਾਲ ਯਾਦ ਕੀਤਾ ਜਾਂਦਾ ਕਿ ਡੈਥ ਹੋ ਗਈ, ਮੌਤ ਹੋ ਗਈ। ਉਹਨਾਂ ਨੂੰ ਸ਼ਹੀਦ ਆਪਾਂ ਆਪਦੇ ਕੋਲੋਂ ਚਲੋ ਸਤਿਕਾਰ ਦਿੰਦੇ ਆ, ਕੋਈ ਤਾਂ ਕੋਈ ਗੱਲ ਨਹੀਂ, ਹਰੇਕ ਨੂੰ ਹੱਕ ਵਾ ਜੀ ਆਪਦੇ ਪੱਖ ਦੇ ਬੰਦੇ ਦਾ ਵੱਧ ਤੋਂ ਵੱਧ ਸਤਿਕਾਰ ਕਰੇ। ਪਰ ਸਾਡੀ ਸਮੱਸਿਆ ਤਾਂ ਇਸ ਤੋਂ ਅੱਗੇ ਪਈ ਆ ਕਿ ਕੀ ਉਹ ਲੋਕ ਜਿਹੜੇ ਉਹਨਾਂ ਹੀ ਟੈਂਕਾਂ, ਤੋਪਾਂ, ਬੰਬਾਂ ਨਾਲ ਲੈਸ ਹੋ ਕੇ ਅੱਜ ਚਾਈਨਾ ਨਾਲ ਲੜ ਰਹੇ ਨੇ, ਕਦੇ ਪਾਕਿਸਤਾਨ ਨਾਲ ਲੜਦੇ ਆ, ਕਦੇ ਸ਼੍ਰੀਲੰਕਾ 'ਚ ਜਾ ਕੇ ਲੜਦੇ ਆ, ਕਦੇ ਨਾਗਾਲੈਂਡ ਤੇ ਮਨੀਪੁਰ 'ਚ ਪੰਗਾ ਪੈਂਦਾ। ਇਹ ਸਾਰੇ ਲੋਕ ਆ ਜਿਹੜੇ, ਇਹ ਜਿਹੜੀ ਇੰਡੀਅਨ ਆਰਮੀ ਆ, ਵੀ ਜੇ ਇਹ ਲੋਕ ਸ਼ਹੀਦ ਨੇ, ਇਹ ਯੋਧੇ ਨੇ, ਤਾਂ ਭਾਈ ਸਿੱਖੋ ਸਾਨੂੰ ਦੱਸਦਾ ਦਿਓ ਫਿਰ 1984 ਦੇ ਵਿੱਚ ਜਿਹੜੇ ਟੈਂਕਾਂ ਉੱਤੇ ਤਿਰੰਗਾ ਲਾ ਕੇ ਇੱਥੇ ਸਾਡੇ ਧਰਮ ਸਥਾਨਾਂ ਤੇ ਅਟੈਕ ਕਰਨ ਆਏ ਤੇ ਇੱਥੇ ਸਿੰਘ ਸ਼ਹੀਦਾਂ ਨੇ, ਯੋਧਿਆਂ ਨੇ ਉਹਨਾਂ ਦਾ ਘਾਣ ਕੀਤਾ, ਉਹਨਾਂ ਦਾ ਸੋਧਾ ਲਾਇਆ, ਤੇ ਫਿਰ ਜਿਹੜੇ ਸਾਡੇ ਸ਼ਹੀਦ ਨੇਗੇ ਉਹਨਾਂ ਨੂੰ ਕੀ ਦਰਜਾ ਦੇਵਾਂਗੇ? ਜਿਹੜੇ ਭਾਰਤੀ ਫੌਜੀ ਨੇ ਉਹ ਵੀ ਤੁਹਾਡੇ ਲਈ ਸ਼ਹੀਦ ਨੇ, ਤੇ ਜਿਹੜੇ ਸਿੱਖ ਕੌਮ ਦੇ ਲਈ ਜਾਨਾਂ ਵਾਰ ਗਏ ਉਹ ਵੀ ਤੁਹਾਡੇ ਲਈ ਸ਼ਹੀਦ ਆ। ਇਹ ਦੋਨੇ ਗੱਲਾਂ ਨਹੀਂ ਚੱਲਣੀਆਂ। ਸੋ ਸਪਸ਼ਟਤਾ ਤੇ ਆਈਏ, ਐਵੇਂ ਆਪਦੇ ਆਪ ਨੂੰ ਮਾਨਸਿਕ ਤੌਰ ਤੇ ਭੰਬਲ ਭੂਸਿਆਂ 'ਚ ਨਾ ਪਾਈਏ। ਔਰ ਮੈਂ ਇੱਕ ਗੱਲ ਇੱਥੇ ਦਾਅਵੇ ਨਾਲ, ਧੜੱਲੇ ਨਾਲ ਕਹਿਣਾ ਕਿ ਜਿਹੜੀਆਂ ਕੌਮਾਂ ਨੂੰ ਘੇਰਨਾ ਹੋਵੇ, ਮਾਰਨਾ ਹੋਵੇ, ਉਹਨਾਂ ਨਾਲ ਐਵੇਂ ਕੀਤਾ ਜਾਂਦਾ ਕਿ ਹਰੇਕ ਗੱਲ ਦੇ ਉੱਤੇ ਦੁਬਦਾ ਪਾ ਦਿਓ ਉਹਨਾਂ 'ਚ। ਜਿਵੇਂ ਅੱਜ ਆਪਣੇ 'ਚ ਬਈ ਆਪਾਂ ਹੁਣ ਉਹਨਾਂ ਧਾਰਮੀ ਫੌਜੀਆਂ ਨੂੰ ਨਾਇਕ ਮੰਨੀਏ ਜਿਹੜੇ 1984 ਦੇ ਵਿੱਚ ਬਗਾਵਤ ਕਰਕੇ ਮੈਦਾਨ ਦੇ ਵਿੱਚ ਆਏ ਤੇ ਧਰਮ ਦੀ ਸੇਵਾ ਕੀਤੀ, ਕਿ ਆਪਾਂ ਉਹਨਾਂ ਨੂੰ ਹੀ ਉਹ ਮੰਨੀਏ
ਜਿਹੜੇ ਕੁਲਦੀਪ ਸਿੰਘ ਬਰਾੜ ਵਰਗੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਆਏ ਸੀ। ਇਹ ਜਿਹੜੀ ਦੁਬਿਧਾ ਇਹ ਇੰਡੀਅਨ ਸਟੇਟ ਨੇ ਬੜੀ ਸਕੀਮ ਦੇ ਨਾਲ ਤੁਹਾਡੇ ਮਨਾਂ 'ਚ ਪਾਈ ਆ। ਜਿਹੜਾ ਸੜਕ ਚੱਲ ਰਹੀ ਹੋਵੇ, ਸੜਕ ਦੇ ਵਿਚਾਲੇ ਬੰਦਾ ਤੁਰਿਆ ਜਾ ਰਿਹਾ ਹੋਵੇ, ਉਹ ਤਾਂ ਕਿਸੇ ਨਾ ਕਿਸੇ ਕਾਰ ਗੱਡੀ 'ਚ ਵੱਜੂਗਾ ਹੀ ਵੱਜੂਗਾ, ਉਹਦੀ ਤਾਂ ਫਿਰ ਮੌਤ ਨਿਸ਼ਚਿਤ। ਉਵੇਂ ਹੀ ਸਮੁੱਚੇ ਭਾਈਚਾਰੇ ਨੂੰ ਹਰ ਨੁਕਤੇ ਦੇ ਉੱਤੇ ਸੜਕ ਦੇ ਵਿਚਾਲੇ ਤੋਰਨ ਦੀ ਜਿੱਦ ਫੜੀ ਹੋਈ ਹੈ ਕਿ ਇਹਨਾਂ ਨੂੰ ਸਮਝ ਹੀ ਨਾ ਲੱਗੇ ਕਿ ਤੁਸੀਂ ਕਿਹੜੇ ਪਾਸੇ ਤੁਰਨਾ, ਕਿਉਂ ਤੁਰਨਾ। ਸੋ ਇਸ ਮੌਕੇ ਜਦੋਂ ਸਾਰੇ ਸੰਸਾਰ ਦੇ ਲੋਕਾਂ ਦੇ ਵਿੱਚ ਇਹ ਗੱਲ ਚੱਲ ਰਹੀ ਆ ਕਿ ਸਾਡੀ ਜਿਹੜੀ ਕਰੋਨਾ ਦੇ ਖਿਲਾਫ ਜੰਗ ਵਾ ਅਸੀਂ ਇਹੋ ਜਿੱਤਣੀ ਆ, ਉਹ ਕਰਨੀ ਆ, ਉਸ ਮੌਕੇ ਭਾਰਤ ਦੇ ਲੋਕਾਂ ਨੂੰ ਦੇਸ਼ ਭਗਤੀ ਦੇ ਜਜ਼ਬੇ ਨਾਲ ਭੜਕਾ ਕੇ ਲੋਕਾਂ ਦਾ ਧਿਆਨ ਹੋਰ ਪਾਸੇ ਲਾਉਣ ਦੇ ਲਈ ਇਹ ਜਿਹੜੇ ਯਤਨ ਰੰਭੇ ਹੋਏ ਨੇ, ਉਹਦੇ ਤਹਿਤ ਹੀ ਆ ਸਾਰਾ ਕੁਝ ਹੋ ਰਿਹਾ। ਅੱਜ ਅਜੀਤ ਡੁਭਾਲ ਕਿੱਥੇ ਆ? ਉਹ ਜਿਹੜਾ ਸਾਡੀ ਸਿੱਖ ਕੌਮ ਦੇ ਖਿਲਾਫ ਆਪਰੇਸ਼ਨ ਬਲੈਕ ਥੰਡਰ ਵਰਗੇ ਆਪਰੇਸ਼ਨ ਬੜੀ ਕਾਮਯਾਬੀ ਨਾਲ ਨੇਪਰੇ ਚਾੜਦਾ, ਜਿਹੜਾ ਅਫਗਾਨਿਸਤਾਨ ਦੇ ਵਿੱਚ ਜਾ ਕੇ ਉੱਥੇ ਖੁਦ ਛੱਡ ਕੇ ਆਇਆ, ਉੱਥੇ ਜਿਹੜੇ ਤਾਲਿਬਾਨਾਂ ਨੇ ਜਿਨ੍ਹਾਂ ਦੀ ਮੰਗ ਕੀਤੀ ਸੀ, ਤੇ ਜਦੋਂ ਪਾਕਿਸਤਾਨ ਨਾਲ ਗੜਬੜ ਹੁੰਦੀ ਆ, ਜਿਹੜੇ ਉਹਨੂੰ ਅੱਖਾਂ ਦੀਆਂ ਕੱਢ ਕੇ ਡਰਾਉਂਦੇ ਹੁੰਦੇ ਆ, ਅੱਜ ਉਹ 56 ਇੰਚ ਵਾਲੀਆਂ ਛਾਤੀਆਂ ਕਿੱਧਰ ਗਈਆਂ? ਅੱਜ ਚਾਈਨਾ ਨਾਲ ਜਿਹੜਾ ਪੰਗਾ ਉਹ ਜਦੋਂ ਪਿਆ, ਅਸਲ ਵਿੱਚ ਕੀ ਆ ਕਿ ਇਹ ਮਾਹੌਲ ਇਹਨਾਂ ਨੂੰ ਵਾਰਾ ਖਾਂਦਾ। ਇਹ ਜਿਹੜੀ ਭਾਰਤੀ ਹਕੂਮਤੀ ਤੰਤਰ ਦੀ ਸਾਰੀ ਮਸ਼ੀਨਰੀ ਆ, ਉਹ ਤਾਂ ਚਾਹੁੰਦੇ ਆ ਕਿ ਅਜੇ ਹੋਰ ਮਾਰਮਰਈਆ ਹੋਵੇ ਪੰਜਾਬ ਦੇ, ਤਾਂ ਕਿ ਭਾਰਤ ਦੇ ਹਰੇਕ ਪਿੰਡ ਦੇ ਵਿੱਚ ਬਾਰਡਰ ਤੋਂ ਡੈੱਡ ਬੋਡੀਆਂ ਆਉਣ ਤੇ ਉਹਨਾਂ ਦੇ ਬਹਾਨੇ ਅਸੀਂ ਕਹੀਏ, ਕਿਉਂਕਿ ਇਹ ਤਾਂ ਕਹਿਣਾ ਹੀ, ਕਿਉਂਕਿ ਜਿਹੜਾ ਮੀਡੀਆ ਉਹਨੇ ਸੱਚ ਦੱਸਣਾ ਹੁੰਦਾ, ਮੀਡੀਆ ਨੇ ਸਰਕਾਰ ਦੀ ਪੋਲ ਖੋਲ੍ਹਣੀ ਹੁੰਦੀ ਆ, ਪਰ ਭਾਰਤੀ ਮੀਡੀਆ ਤਾਂ ਜਿਹੜਾ ਉਹ ਦਲਾਲ ਬਣਿਆ ਹੋਇਆ ਹਕੂਮਤੀ ਮਸ਼ੀਨਰੀ ਦਾ। ਸੋ ਹਕੂਮਤੀ ਮਸ਼ੀਨਰੀ ਦਾ ਇਹਨਾਂ ਲੀਡਰਾਂ ਦਾ ਪਾਜ ਖੋਲ੍ਹਣ ਦੀ ਬਜਾਏ ਉਹਨੇ ਉੱਥੇ ਜਿਹੜੀ ਬੋਲੀ ਬੋਲਣੀ ਆ, ਉਹਦੇ ਰਿਜ਼ਲਟ ਉਹ ਇਹਨਾਂ ਲੀਡਰਾਂ ਦੇ ਹੱਕ ਵਿੱਚ ਹੀ ਨਿਕਲਣੇ ਆ। ਸੋ ਜੇ ਤਾਂ ਉੱਥੇ ਆਜ਼ਾਦ ਮੀਡੀਆ ਹੋਵੇ, ਉਹ ਦੱਸੇ ਕਿ ਇਹ ਭਾਈ ਜਿਹੜਾ ਜਿੱਥੇ ਇੰਨਾ ਵੱਡੇ ਪੱਧਰ ਤੇ ਘਾਣ ਹੋ ਰਿਹਾ ਆਪਣੇ ਲੋਕਾਂ ਦਾ, ਭਾਰਤੀ ਲੋਕਾਂ ਦਾ, ਉਹ ਇਸ ਕਰਕੇ ਹੋ ਰਿਹਾ ਕਿਉਂਕਿ ਇਹਨਾਂ ਨੇ ਨੀਤੀਆਂ ਗਲਤ ਅਪਣਾਈਆਂ ਹੋਈਆਂ ਨੇ। ਪਰ ਕਿਉਂਕਿ ਮੀਡੀਆ ਗੁਲਾਮ ਆ, ਗੋਦੀ ਮੀਡੀਆ, ਉਹਨੇ ਵੀ ਇਹੀ ਦੱਸਣਾ ਕਿ ਲਓ ਜੀ ਇਹਨਾਂ ਲੀਡਰਾਂ ਦਾ ਤਾਂ ਕੋਈ ਕਸੂਰ ਨਹੀਂ, ਇਹਨਾਂ ਦੀਆਂ ਨੀਤੀਆਂ ਤਾਂ ਬਿਲਕੁਲ ਠੀਕ ਨੇ, ਚੀਨ ਹੀ ਬੜਾ ਮਾੜਾ ਹੈ, ਚੀਨ ਹੀ ਬੜਾ ਗਲਤ ਆ। ਉਹ ਜੇਕਰ ਇਹਨਾਂ ਲੋਕਾਂ ਨੂੰ ਆਪਾਂ ਸੱਤਾ 'ਚ ਦੁਬਾਰਾ ਨਾ ਲਿਆਂਦਾ ਮੋਦੀ ਹੋਣਾ ਨੂੰ, ਫੇਰ ਪਤਾ ਨਹੀਂ ਕੀ ਪਹਾੜ ਡਿੱਗ ਪੂ। ਸੋ ਇਹ ਸਾਰੀਆਂ ਗੱਲਾਂ, ਇਹਨਾਂ ਦੀ ਤਾਂ ਜੰਗ ਵੀ ਜਿਹੜੀ ਆ ਉਹ ਚੋਣ ਲੜਨ ਦੀ ਲਈ ਇੱਕ ਸਾਧਨ ਆ। ਇਹਨਾਂ ਲਈ ਫੌਜੀਆਂ ਦਾ ਡੁੱਲਿਆ ਹੋਇਆ ਖੂਨ ਵੀ ਜੰਗ ਜਿੱਤਣ ਲਈ ਕੰਮ ਆਉਂਦਾ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੁਲਵਾਮਾ ਦੇ ਵਿੱਚ ਅਟੈਕ ਕਰਕੇ ਇਹਨਾਂ ਨੇ ਆਪ ਹੀ ਆਪਰੇਸ਼ਨ ਕਰਵਾ ਕੇ ਉੱਥੇ CRP ਵਾਲੇ ਕਿੰਨੇ ਜ਼ਿਆਦਾ ਮਾਰਤੇ, 50 ਦੇ ਲਾਗੇ ਬੰਦੇ ਮਾਰ ਲਏ ਸੀ। ਤੇ ਮੁੜ ਕੇ ਉੱਧਰ ਪਾਕਿਸਤਾਨ ਦੇ ਵਿੱਚ ਦਰਖਤ ਜੇ ਸਿੱਟ ਕੇ ਕਹਿੰਦੇ ਸਰਜੀਕਲ ਸਟ੍ਰਾਈਕ ਹੋ ਗਈ। ਇੱਕ ਉਹਨਾਂ ਨੇ ਉੱਥੇ ਫੜ ਲਿਆ, ਉਹ ਉੱਥੇ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਉਹਨੂੰ ਦਿਖਾ ਕੇ ਉਹਨਾਂ ਨੇ ਪੂਰੇ ਭਾਰਤ ਦੀ ਹੇਠੀ ਕੀਤੀ, ਮੁੜ ਕੇ ਇਹਨਾਂ ਦੇ ਹਵਾਲੇ ਕਰਤਾ। ਤੇ ਜਦੋਂ ਇਹ ਪੁਲਵਾਮਾ ਅਟੈਕ ਕਰਵਾ ਸਕਦੇ ਆ ਤਾਂ ਇਹ ਇੱਥੇ ਹੋਰ ਵੀ ਕੁਛ ਇਹੋ ਜਿਹਾ ਚੰਦ ਚਾੜ ਸਕਦੇ ਆ। ਪਰ ਹੁਣ ਇਹਨਾਂ ਨੂੰ ਆ ਜੰਗ ਲੱਭ ਗਈ। ਇਹਨਾਂ ਨੂੰ ਤਾਂ ਇਸ ਗੱਲ ਦੀ ਅੰਦਰੋਂ ਅੰਦਰੀ ਖੁਸ਼ੀ ਬੜੀ ਹੋਣੀ ਆ ਕਿ ਜੇ ਜੰਗੀ ਜਿਹਾ ਮਾਹੌਲ ਬਣਿਆ ਰਹੇ ਤਾਂ ਫਿਰ ਸਾਡੇ ਵੋਟਾਂ ਜਿੱਤਣ ਦੇ ਆਸਾਰ ਵੱਧ ਜਾਣਗੇ, ਕਿਉਂਕਿ ਲੋਕਾਂ ਨੂੰ ਦੇਸ਼ ਭਗਤੀ ਦੇ ਨਾਂ 'ਤੇ ਭੜਕਾਉਣਾ ਸੌਖਾ। ਦੂਜੇ ਪਾਸੇ ਮੈਨੂੰ ਲੱਗਦਾ ਨਹੀਂ ਕਿ ਇੰਡੀਆ ਤੇ ਚਾਈਨਾ ਦੀ ਜੰਗ ਪੂਰੀ ਜੰਗ ਦੇ ਰੂਪ 'ਚ ਬਦਲੂਗੀ। ਇਹ ਇੱਥੇ ਟਿੱਕੀ ਰੱਖਣਗੇ, ਕਿਉਂਕਿ ਚਾਈਨਾ ਨੂੰ ਵੀ ਆਪਦੇ ਲੋਕਾਂ ਨੂੰ, ਉੱਥੋਂ ਦੇ ਮਾਲਕਾਂ ਨੂੰ, ਹਾਕਮਾਂ ਨੂੰ ਭਰਮਾਉਣ ਦੇ ਲਈ ਇੰਨੇ ਕੁ ਜੰਗੀ ਮਾਹੌਲ ਦੀ ਲੋੜ ਆ ਵੀ ਅਸੀਂ ਦੇਖੋ ਜੀ ਜਿਸ ਇੰਡੀਆ ਦੇ ਮਗਰ ਵੱਡੇ ਵੱਡੇ ਮੁਲਕ ਖੜੇ ਆ, ਅਸੀਂ ਉਸ ਇੰਡੀਆ ਨੂੰ ਵਿਵਤਾ ਪਾਈ ਹੋਈ ਹੈ। ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਸਾਰੇ ਮੁਲਕਾਂ ਦੇ ਹਿੱਤ ਨੇ ਤੇ ਉਹਨਾਂ ਨੇ ਪੰਪ ਦੇ ਕੇ ਨਾਲ ਲੱਗਦੇ ਸਾਰੇ ਮੁਲਕਾਂ ਨੂੰ ਇੰਡੀਆ ਦੇ ਖਿਲਾਫ ਭੜਕਾਇਆ ਹੋਇਆ। ਤੇ ਇਹ ਭੜਕਾਹਟ ਆ ਜਿਹੜੀ
ਇਹ ਭਾਰਤੀ ਹਾਕਮਾਂ ਨੂੰ ਸੂਤ ਬਹਿੰਦੀ ਆ, ਕਿਉਂਕਿ ਜਦੋਂ ਲੋਕ ਡਰੇ ਹੋਏ ਹੋਣਗੇ, ਜਦੋਂ ਜੰਗ ਦਾ ਮਾਹੌਲ ਹੋਊ, ਉਹ ਮਾਹੌਲ ਇਹਨਾਂ ਨੂੰ ਤਾਂ ਪਤਾ ਨਾ ਵੀ ਜੰਗ ਤਾਂ ਪੂਰੀ ਹੋਣੀ ਨਹੀਂ। ਜਿਹੜਾ ਪਹਿਲੋਂ ਹੋ ਗਈਆਂ 1962 65 71 ਵਿੱਚ ਜੰਗਾਂ ਹੋ ਗਈਆਂ, ਬਾਅਦ ਵਿੱਚ ਤਾਂ ਇੰਨੇ ਮਾਮੂਲੀ ਜਿਹੀਆਂ ਝੜਪਾਂ ਝੁੜਪਾਂ ਹੋਈਆਂ ਨੇ, ਕਿਉਂਕਿ ਸਾਰੇ ਜਾਣਦੇ ਆ ਕਿ ਹਰੇਕ ਮੁਲਕ ਦੇ ਕੋਲ ਜਿੰਨੇ ਵੱਡੇ ਖਤਰਨਾਕ ਤੇ ਮਾਰੂ ਹਥਿਆਰ ਨੇਗੇ, ਉਹਦੇ ਕਰਕੇ ਪੂਰੀ ਜੰਗ ਜਦੋਂ ਲੱਗੂਗੀ ਤਾਂ ਬੜੀ ਖਤਰਨਾਕ ਹੋਊਗੀ। ਇਸ ਕਰਕੇ ਸਾਰੇ ਮੁਲਕ ਜੰਗ ਤੋਂ ਚਾਲੂ ਆ। ਇਹ ਸਾਰਿਆਂ ਨੂੰ ਹੀ ਪਤਾ ਵੀ ਜੇ ਕੋਈ ਜੰਗ ਛਿੜ ਪਈ ਤਾਂ ਵਰਲਡ ਵਾਰ ਵੀ ਬਣ ਸਕਦੀ ਆ, ਤੇ ਪੂਰੇ ਸੰਸਾਰ ਦੀ ਤਬਾਹੀ ਵੀ ਬਣ ਸਕਦੀ, ਤੇ ਪੂਰੇ ਸੰਸਾਰ ਦੀ ਤਬਾਹੀ ਲਈ ਕੋਈ ਵੀ ਮੁਲਕ ਜਾਂ ਕੋਈ ਵੀ ਇਕੱਲਾ ਬੰਦਾ ਇਸ ਤਰ੍ਹਾਂ ਨਹੀਂ ਚਾਹੁੰਦਾ ਹੁੰਦਾ ਵੀ ਸਾਡੇ ਉੱਤੇ ਏਡਾ ਵੱਡਾ ਕਲੰਕ ਲੱਗੇ। ਉਹ ਇਹ ਜੰਗ ਹੋਣ ਦੇ ਅਸਾਰ ਜਿਹੜੇ ਆ ਉਹ ਬਹੁਤ ਘੱਟ ਵਾ, ਉਹ ਬਹੁਤ ਮਤਲਬ ਕਿ ਘੱਟ ਅਸਾਰ ਨੇ। ਹਾਂ, ਜੰਗੀ ਮਾਹੌਲ ਜਿਹੜਾ ਹੈ ਉਹ ਸਿਰਜਣਾ, ਉਹਦੀ ਬੜੀ ਲੋੜ ਆ ਇਹਨਾਂ ਲੋਕਾਂ ਨੂੰ। ਉਹ ਚਾਈਨਾ ਨੂੰ ਵੀ ਲੋੜ ਆ, ਉਹ ਪਾਕਿਸਤਾਨ ਨੂੰ ਵੀ ਲੋੜ ਆ, ਉਹ ਇੰਡੀਆ ਨੂੰ ਵੀ ਲੋੜ ਆ। ਸੋ ਇਹ ਜਿਹੜੀਆਂ ਲੋੜਾਂ ਦੇ ਵਿੱਚੋਂ ਉਥਲ ਪੁਥਲ ਜੀ ਮਚਾ ਕੇ, ਜੰਗੀ ਮਾਹੌਲ ਸਿਰਜ ਕੇ ਆਪਦੇ ਪੋਲੀਟੀਕਲ ਮਨਸੂਬੇ ਪੈਦਾ ਕੀਤੇ, ਪਾਰ ਕੀਤੇ ਜਾਂਦੇ ਆ, ਜਾਂ ਹੋਰ ਇਹੋ ਜਿਹੀਆਂ ਕਈ ਖੇਡਾਂ ਖੇਡੀਆਂ ਜਾਂਦੀਆਂ ਨੇ, ਉਹਨਾਂ ਨੂੰ ਵੀ ਧਿਆਨ 'ਚ ਰੱਖਣ ਦੀ ਲੋੜ ਆ। ਮੈਂ ਤਾਂ ਸਿੱਖ ਨਜ਼ਰੀਏ ਤੋਂ, ਕਿਉਂਕਿ ਮੈਨੂੰ ਗੱਲ ਕਰਨੀ ਚਾਹੀਦੀ ਆ, ਤਾਂ ਮੈਂ ਤਾਂ ਇਹ ਕਹਿਣਾ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਨਿਸ਼ਚਿਤ ਕਰੀਏ ਕਿ ਕਿਹਨਾਂ ਨੂੰ ਸਿੱਖ ਸ਼ਹੀਦ ਕਿਹਾ ਕਰਨਾ। ਐਵੇਂ ਹਰੇਕ ਨੂੰ ਚੱਕ ਕੇ ਸਿੱਖ ਸ਼ਹੀਦ ਨਾ ਕਹਿ ਲਿਆ ਕਰੀਏ। ਬੜੀ ਵੱਡੀ ਪਦਵੀ ਆ ਸ਼ਹੀਦੀ, ਤੇ ਐਵੇਂ ਕੋਈ ਉੱਠਦਾ ਉਹ ਜੀ ਸਿੱਖ ਯੋਧੇ ਆ, ਸਿੱਖ ਸ਼ਹੀਦ ਆ। ਪਹਿਲਾਂ ਸਿੱਖ ਵੀ ਹੈਗਾ ਕਿ ਨਹੀਂ, ਫਿਰ ਸ਼ਹੀਦ ਦੇ ਅਰਥ ਦੇਖੀਏ ਕੀ ਨੇ। ਸ਼ਹੀਦ ਦੇ ਅਰਥ ਨਹੀਂ ਪਤਾ, ਸਿੱਖ ਹੋਣ ਦੀ ਸ਼ਰਤ ਨਹੀਂ ਪੂਰੀ ਕਰਦਾ, ਪਰ ਆਪਾਂ ਬਿਨਾਂ ਕਿਸੇ ਗੱਲ ਤੋਂ ਕਿਸੇ ਹੋਰ ਲਈ ਮਰੇ ਮਰਾਏ ਬੰਦੇ ਨੂੰ ਮਿੰਟੋ ਮਿੰਟੀ ਉਹਨਾਂ ਯੋਧਿਆਂ ਦੇ ਬਰਾਬਰ ਲਿਆ ਕੇ ਖੜਾ ਕਰ ਦਿੰਦੇ ਆ ਜਿਨ੍ਹਾਂ ਨੇ ਸਿੱਖੀ ਦੀ ਸ਼ਾਨ ਦੇ ਲਈ ਆਪਦੀਆਂ ਜਾਨਾਂ ਵਾਰੀਆਂ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਸਿੱਖ ਮਾਨਸਿਕਤਾ ਦੇ ਉੱਤੇ ਕੁਝ ਚਰਚਾ ਕੀਤੀ ਆ ਕਿ ਕਿਵੇਂ ਅਸੀਂ ਬੜੀ ਜਲਦੀ ਭਰਮਾਏ ਜਾ ਸਕਦੇ। ਬਸ ਉਹਨਾਂ ਕੋਲੇ ਜਿਹੜੇ IT ਸੈੱਲ ਭਰਤੀ ਕੀਤੇ ਹੋਏ ਨੇ ਹਾਕਮਾਂ ਨੇ, ਉਹ 35-40 ਕੁ ਫੋਟੋਆਂ ਪੋਸਟਾਂ ਪਾ ਦਿੰਦੇ ਆ ਕਿ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ, ਸਿੱਖ ਯੋਧਿਆਂ ਨੂੰ ਇਹ ਤੇ ਉਹ। ਮੁੜ ਕੇ ਫਿਰ ਆਪਾਂ ਸਾਰੇ ਦੁੰਮ ਚੱਕ ਕੇ ਮਗਰ ਉਹਨਾਂ ਦੇ ਹੋ ਤੁਰਦੇ ਆ, ਤੇ ਆਪਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇੰਡੀਅਨ ਸਿਸਟਮ ਵੀ ਸ਼ਹੀਦ ਨਹੀਂ ਮੰਨਦਾ, ਅਸੀਂ ਉਹਨਾਂ ਨੂੰ ਸਿੱਖ ਸ਼ਹੀਦ ਬਣਾ ਧਰਦੇ ਆ। ਇਹ 5ਵੇਂ ਪਾਤਸ਼ਾਹ ਦੀ, 9ਵੇਂ ਪਾਤਸ਼ਾਹ ਦੀ ਜਿਹੜੀ ਲੀਹ ਤੋਰੀ ਹੋਈ ਆ, ਉਹਦੇ ਵਿੱਚ ਸਿੱਖ ਸ਼ਹੀਦਾਂ ਦੀ ਗਿਣਤੀ ਹੋਣੀ ਆ। ਤਾਂ ਆਪਾਂ ਭਾਰਤ ਦੇ ਹਾਕਮਾਂ ਦੀਆਂ ਖੁਸ਼ੀਆਂ ਲੈਣ ਦੇ ਲਈ ਜਾਨਾਂ ਵਾਰਨ ਵਾਲੇ ਲੋਕਾਂ ਨੂੰ ਮਿੰਟੋ ਮਿੰਟੀ ਸ਼ਹੀਦ ਨਾ ਕਿਹਾ ਕਰੀਏ। ਦੂਸਰੀ ਗੱਲ ਇਹ ਕਿ ਜਿਹੜੇ ਇਹ ਲੋਕ ਨੇ, ਇਹ ਕਿਸੇ ਦੇਸ਼ ਭਗਤੀ ਦੇ ਜਜ਼ਬੇ 'ਚੋਂ ਨਹੀਂ ਜਾਨਾਂ ਵਾਰਦੇ ਵਿਚਾਰੇ। ਇਹ ਤਾਂ ਗਰੀਬ ਮਾਵਾਂ ਦੇ ਪੁੱਤ ਨੇ। ਇਹ ਕਿਸੇ ਮੁਲਕ ਦੇ, ਭਾਰਤ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੇ ਜਾਂ ਕਿਸੇ ਹੋਰ ਵੱਡੇ ਲੀਡਰ ਦੇ ਪੁੱਤ ਥੋੜੀ ਆ। ਇਹ ਤਾਂ ਵਿਚਾਰੇ ਗਰੀਬ ਲੋਕ ਨੇ ਜਿਨ੍ਹਾਂ ਕੋਲੇ ਕਿਰਤ ਦਾ ਕੋਈ ਹੋਰ ਸਾਧਨ ਨਹੀਂ। ਆ ਜਿਹੜੇ ਮੁੰਡੇ ਪੰਜਾਬ ਦੇ ਸਾਡੇ ਸਿੱਖ ਘਰਾਂ 'ਚ ਜੰਮੇ ਹੋਏ, ਫੌਜ ਵਿੱਚ ਭਰਤੀ ਹੋਏ ਨੇ, ਜਾਂ ਜਿਹੜੇ ਆ ਪਿਛਲੇ 4-5 ਦਿਨਾਂ 'ਚ ਮੁੰਡੇ ਸ਼ਹੀਦ ਹੋਏ ਆ, ਮਾਰੇ ਗਏ ਆ, ਉਹਨਾਂ ਦੀ ਜੇ ਗੱਲ ਕਰੀਏ ਤਾਂ ਉਹ ਜੇ ਪੈਸੇ ਧੇਲੇ ਵਾਲੇ ਹੁੰਦੇ, ਜ਼ਮੀਨ ਜਾਇਦਾਦ ਵਾਲੇ ਹੁੰਦੇ, ਤਾਂ ਕਾਹਨੂੰ ਫੌਜ ਵਿੱਚ ਭਰਤੀ ਹੁੰਦੇ। ਸੋ ਇਹ ਗਰੀਬ ਲੋਕ ਨੇ ਵਿਚਾਰੇ, ਕਿਰਤ ਦਾ ਕੋਈ ਹੋਰ ਸਾਧਨ ਨਹੀਂ, ਰੋਜੀ ਰੋਟੀ ਦੇ ਲਈ, ਮਜ਼ਦੂਰੀ ਕਮਾਉਣ ਦੇ ਲਈ, ਢਿੱਡ ਪਾਲਣ ਦੇ ਲਈ ਫੌਜ ਵਿੱਚ ਭਰਤੀ ਹੋਏ ਸੀਗੇ। ਉੱਥੇ ਜਾਨ ਚਲੀ ਗਈ ਤੇ ਇਹਨਾਂ ਨੂੰ ਮਿੰਟੋ ਮਿੰਟੀ ਆਪਾਂ ਸਿੱਖ ਸ਼ਹੀਦ ਬਣਾ ਧਰਿਆ। ਸੋ ਆਪਾਂ ਆਪਦੇ ਅੰਦਰ ਝਾਤੀ ਮਾਰੀਏ। ਠੀਕ ਆ, ਜਦੋਂ ਕੋਈ ਬੰਦਾ ਮਰਦਾ ਸਾਡਾ ਉਹਦੇ ਪ੍ਰਤੀ ਇੱਕ ਸੰਵੇਦਨਾ ਮਨ 'ਚੋਂ ਪੈਦਾ ਹੁੰਦੀ ਆ, ਪਰ ਇਹ ਵੀ ਨਹੀਂ ਹੋਣਾ ਚਾਹੀਦਾ ਵੀ ਆਪਦੇ ਧਰਮ ਦੇ ਅਸੂਲਾਂ ਨੂੰ ਤੇ ਸਿਧਾਂਤਾਂ ਨੂੰ ਹੀ ਤਿਆਗ ਕੇ ਤੁਰੇ ਫਿਰੀਏ। ਤੋ ਆਪੋ ਆਪਦੇ ਧਰਮ ਪ੍ਰਤੀ, ਆਪੋ ਆਪਦੀ ਕੌਮ ਪ੍ਰਤੀ ਡੈਡੀਕੇਸ਼ਨ, ਕਮਿਟਮੈਂਟ ਜਿਹੜੀ ਆ ਉਹਨੂੰ ਤਰਜੀਹ ਦੇਣੀ ਚਾਹੀਦੀ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।